0:113 ਦੇ ਉੱਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫੈਸਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7678 ਦੇ ਉੱਤੇ। ਅਤੇ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਆ। ਕਹਿੰਦੇ ਸਿਰਫ ਸੰਸਦ ਕੋਲ ਹੈ CAA ਦੇ ਜਿਹੜੇ ਕਾਨੂੰਨ ਪਾਸ ਕਰਨ ਦਾ ਅਧਿਕਾਰ। ਰਵੀ ਸ਼ੰਕਰ ਪ੍ਰਸਾਦ ਦਾ ਬਿਆਨ। ਦੇਖੋ, ਉਦੋਂ ਬਿਆਨ ਆਇਆ ਵਾ ਜਿਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਤੁਹਾਨੂੰ ਯਾਦ ਹੋਣਾ ਕਿ ਇੱਕ ਵਾਰੀ ਫਿਰ ਬੜਕ ਮਾਰੀ ਸੀਗੀ ਕਿ ਮੈਂ ਇਹਨੂੰ ਲਾਗੂ ਨਹੀਂ ਹੋਣ ਦੇਣਾ ਜੀ, ਕਿਉਂਕਿ ਕੱਲ ਇਹਨਾਂ ਨੇ ਸੰਵਿਧਾਨ ਬਚਾਓ ਦੇਸ਼ ਬਚਾਓ ਇੱਕ ਰੈਲੀ ਕੱਢੀ ਸੀ। ਵੈਸੇ ਉਹ ਪ੍ਰੋਗਰਾਮ ਇਹਨਾਂ ਦਾ ਨਹੀਂ ਸੀਗਾ, ਮੈਂ ਕੱਲ ਵੀ ਦੱਸਿਆ ਸੀਗਾ। ਇਹਨਾਂ ਦੇ ਆਲਾ ਕਮਾਂਡ ਦੇ ਹੁਕਮ ਆ, ਇਹ ਤੇ ਹੁਕਮ ਦੇ ਤਾਬੇਦਾਰ ਸੀਗੇ। ਤਾਂ ਇਹਨਾਂ ਨੇ ਜਦੋਂ ਇਸ ਤਰ੍ਹਾਂ ਦੀ ਵੜਕਮਾਰੀ, ਹੋ ਸਕਦਾ ਦੂਸਰੇ ਸਟੇਟਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਪ੍ਰੋਟੈਸਟ ਇਹਨਾਂ ਦੀਆਂ ਸਰਕਾਰਾਂ 'ਚ ਹੋਇਆ ਹੋਵੇ, ਮੈਨੂੰ ਪਤਾ ਨਹੀਂ ਹੈ। ਤਾਂ ਜੇ ਮੰਨ ਲਓ ਇਸ ਤਰ੍ਹਾਂ ਦਾ ਇੱਕ ਮਾਹੌਲ ਬਣਦਾ ਹੈ, ਉਹਦਾ ਜਵਾਬ ਜਿਹੜਾ ਭਾਰਤੀ ਜਨਤਾ ਪਾਰਟੀ ਵਾਲੇ ਦੇਣ ਵਾਸਤੇ ਉਦਾਂ ਹੀ ਤਿਆਰ ਬੈਠੇ ਹੁੰਦੇ ਆ। ਤੇ ਕੱਲ ਹੀ ਜਿਹੜੇ ਸੰਸਦੀ ਮਾਮਲਿਆਂ ਦੇ ਮੰਤਰੀ ਹੈ ਮੇਘਵਾਲ ਜੀ, ਉਹ ਆ ਗਏ ਸਨ ਸਾਹਮਣੇ। ਉਹ ਕਹਿੰਦੇ ਕਿ ਇਹ ਨਹੀਂ ਅੜ ਸਕਦੇ, ਮਤਲਬ ਕਿ ਜੋ ਢਿੱਡੜੀਆਂ ਕਰਦੇ ਪਏ ਆ ਇਹ ਫਜ਼ੂਲ ਨੇ, ਹੋਣਾ ਕੱਖ ਨਹੀਂ। ਅਸਲ ਦੇ ਵਿੱਚ ਇਹ ਜਿਹੜਾ ਕਾਨੂੰਨ ਆ ਉਹ ਸਟੇਟ ਰੋਕ ਹੀ ਨਹੀਂ ਸਕਦੇ। ਤਾਂ ਉਹਨਾਂ ਨੇ ਸਾਫ਼ ਕਰ ਦਿੱਤਾ ਸੀਗਾ ਜਿਹੜੇ ਸੰਸਦੀ ਮਾਮਲਿਆਂ ਦੇ ਮੰਤਰੀ ਆ। ਤਾਂ ਅੱਜ ਜਿਹੜੇ ਕਾਨੂੰਨ ਮੰਤਰੀ ਆ ਰਵੀ ਸ਼ੰਕਰ ਪ੍ਰਸਾਦ, ਉਹਨਾਂ ਨੇ ਤੇ ਸਪਸ਼ਟ ਕਰ ਦਿੱਤਾ। ਉਹ ਕਹਿੰਦੇ ਆ ਕਿ ਇਹ ਜਿਹੜਾ CAA ਪਾਸ ਹੋਇਆ ਵਾ, ਇਹਨੂੰ ਪਾਸ ਕਰਨ ਦਾ ਅਧਿਕਾਰ ਸਿਰਫ ਸੰਸਦ ਦੇ ਕੋਲ ਆ, ਨਾ ਕਿ ਕਿਸੇ ਵਿਧਾਨ ਸਭਾ ਕੋਲ। ਤੇ ਉਹ ਕਹਿੰਦੇ ਆ ਕਿ ਚਾਹੇ ਕੋਈ ਕੇਰਲ ਹੋਵੇ, ਚਾਹੇ ਕੋਈ ਹੋਰ ਰਾਜ ਹੋਵੇ, ਉਹ ਇਹਨੂੰ ਨਹੀਂ ਰੋਕ ਸਕਦਾ, ਨਾ ਹੀ ਪਾਸ ਕਰ ਸਕਦਾ। ਤੇ ਅੱਜ ਦੀ ਜਿਹੜੀ ਸਭ ਤੋਂ ਵੱਡੀ ਗਤੀਵਿਧੀ ਸੀਗੀ ਇਸ ਮਾਮਲੇ ਦੇ ਵਿੱਚ ਉਹ ਇਹ ਸੀਗੀ ਕਿ ਕੇਰਲ ਦੇ ਵਿੱਚ ਉੱਥੋਂ ਦੀ ਜਿਹੜੀ ਅਸੈਂਬਲੀ ਆ ਉਹਨੇ ਮਤਾ ਪਾ ਦਿੱਤਾ ਇਹਦੇ ਅਗੇਂਸਟ। ਮਤਲਬ ਕਿ ਉੱਥੇ ਸਾਰੀਆਂ ਧਿਰਾਂ ਇਕੱਠੀਆਂ ਹੋ ਗਈਆਂ। ਭਾਰਤੀ ਜਨਤਾ ਪਾਰਟੀ ਦਾ ਉੱਥੇ 1.25 ਲੱਖ ਹੀ ਬੰਦਾ ਅਸੈਂਬਲੀ 'ਚ, ਉਹ ਹੀ ਇਕੱਲਾ ਵਿਰੋਧ ਦੇ ਵਿੱਚ ਖਲੋਤਾ, ਮਤਲਬ ਕਿ ਉਸ ਮਤੇ ਦੇ ਵਿਰੋਧ ਦੇ ਵਿੱਚ ਖਲੋਤਾ, CAA ਦੇ ਸਮਰਥਨ ਦੇ ਵਿੱਚ ਸੀਗਾ ਉਹ। ਤਾਂ ਦੂਸਰੀਆਂ ਜਿਹੜੀਆਂ ਰਾਜਸੀ ਧਿਰਾਂ ਸੀ ਉਹ ਤਕਰੀਬਨ ਇੱਕ ਮਤ ਹੋ ਕੇ ਉੱਥੇ ਮਤਾ ਪਾਈਆਂ ਕਿ ਅਸੀਂ ਇਸ ਚੀਜ਼ ਦੇ ਉਲਟ ਖਲੋਤੇ ਹਾਂ। ਤਾਂ ਹੁਣ ਇਹਨਾਂ ਨੇ ਜਦੋਂ ਵੇਖਿਆ ਕਿ ਇਹ ਮਤੇ ਵੀ ਪੈਣ ਲੱਗ ਪਏ ਆ, ਚੀਫ ਮਿਨਿਸਟਰ ਖੁਦ ਪ੍ਰੋਟੈਸਟਾਂ ਦੇ ਵਿੱਚ ਵੀ ਉਤਰਨ ਲੱਗ ਪਏ ਆ, ਤਾਂ ਮੇਰਾ ਹਾਲ ਫਿਰ ਸਥਿਤੀ ਸਾਫ਼ ਕੀਤੀ ਜਾਵੇ ਜਨਤਾ ਦੇ ਵਿੱਚ। ਤਾਂ ਇਹ ਫਿਰ ਖੁਦ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਮੁਰੇ ਆਉਂਦੇ ਆ, ਉਹਨਾਂ ਨੇ ਅੱਗੇ ਲੱਗ ਕੇ ਗੱਲ ਕਹੀ ਆ। ਤੇ ਮੈਂ ਤੇ ਅੱਗੇ ਕਿਹਾ ਕਿ ਦੇਖੋ, ਜਿਹੜੇ ਇੱਥੋਂ ਦੇ CM ਆ, ਇੱਥੋਂ ਦੇ ਚੀਫ ਮਿਨਿਸਟਰ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਹ ਦੱਸ ਤਾਂ ਦੇਣ ਘੱਟੋ ਘੱਟ ਕਿ ਉਹਨਾਂ ਦੇ ਕੋਲ ਕਿਹੜੀ ਕਾਨੂੰਨ ਹੈ, ਕਿਹੜੀ ਕਾਨੂੰਨ ਦੀ ਧਾਰਾ ਹੈ ਜਿਹੜੀ ਉਹਨਾਂ ਨੂੰ ਮਜ਼ਬੂਤ ਕਰਦੀ ਹੈ ਇਸ ਮਾਮਲੇ ਦੇ ਵਿੱਚ। ਉਹ ਘੱਟੋ ਘੱਟ ਦੱਸ ਤਾਂ ਦੇਣ ਲੋਕਾਂ ਨੂੰ। ਅੱਜ ਵੀ ਜੇ ਤੁਸੀਂ ਵੇਖੋਗੇ ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬਿਆਨ ਬੜਾ ਇੱਕ ਹੋਰ ਦਿਲਚਸਪ ਬਿਆਨ ਹੈ ਉਹਨਾਂ ਦਾ। ਉਹ ਕਹਿੰਦੇ ਕਿ CAA ਤੇ NRC ਦੇ ਖਿਲਾਫ ਵਿਦਿਆਰਥੀ ਸ਼ਾਂਤਮਈ ਅੰਦੋਲਨ ਕਰਨ। ਮਤਲਬ ਕਿ ਉਹ ਲੋਕਾਂ ਨੂੰ ਕਹਿ ਰਹੇ ਹੈ, ਇੱਥੇ ਖਾਸ ਤੌਰ ਤੇ ਵਿਦਿਆਰਥੀ ਵਰਗ ਨੂੰ ਕਹਿ ਰਹੇ ਕਿ ਤੁਸੀਂ ਆਓ ਅੰਦੋਲਨ ਕਰੋ, ਇੱਕ ਤਰ੍ਹਾਂ ਨਾਲ ਕਹਿ ਰਹੇ ਆ, ਪਰ ਸ਼ਾਂਤਮਈ ਢੰਗ ਦੇ ਨਾਲ ਕਰੋ। ਤੇ ਆਪ ਇੱਕ ਦਿਨ ਦੇ ਕੇ ਗਿੜਾ ਜਿਹਾ ਤੇ ਵੜ ਗਏ ਫਿਰ ਰਜਾਈਆਂ ਦੇ ਵਿੱਚ। ਠੰਡ ਬੜੀ ਆ, ਹੀਟਰ ਲੱਗੇ ਆ, ਕਾਰਾਂ ਵੀ ਹੀਟਰ ਵਾਲੀਆਂ ਨੇ, ਉਹ ਭਾਫਾਂ ਛੱਡਦੀਆਂ ਜਾਂਦੀਆਂ ਸੜਕਾਂ ਤੇ, ਤੇਲ ਜਨਤਾ ਦਾ, ਗਨਮੈਨ ਜਨਤਾ ਦੇ, ਸਾਰਾ ਕੁਛ ਆ। ਚਲੋ ਇੱਕ ਦਿਨ ਧਾਤਾ ਕਰਕੇ ਮੁੜ ਗਏ ਫਿਰ ਮਹਿਲਾ ਨੂੰ ਤੇ ਲੋਕਾਂ ਨੂੰ ਕਹਿੰਦੇ ਆ ਕਿ ਸ਼ਾਂਤਮਈ ਅੰਦੋਲਨ ਕਰੋ। ਠੀਕ ਹੈ, ਅੰਦੋਲਨ ਕਰ ਰਹੇ ਨੇ ਲੋਕ। ਕਾਂਗਰਸ ਆਪਣੀਆਂ ਲੋੜਾਂ ਨੂੰ ਕਰ ਰਹੀ ਆ, ਕਿਉਂਕਿ ਜੰਗਾਲ ਲੱਗ ਚੁੱਕਾ ਕਾਂਗਰਸ ਦੀ ਗੱਡੀ ਦੇ ਟਾਇਰਾਂ ਨੂੰ। ਸੋ ਇਹ ਰਿੜਦੀ ਨਹੀਂ ਪਈ, ਇਹ ਰੇੜਨ ਵਾਸਤੇ ਧੱਕਾ ਕੀਤਾ ਜਾ ਰਿਹਾ। ਉਹ ਠੀਕ ਹੈ ਆਪਣੀ ਜਗ੍ਹਾ, ਪਰ ਤੁਸੀਂ ਦੱਸੋ ਕਿ ਤੁਸੀਂ ਲੋਕਾਂ ਨੂੰ ਸੱਚਾਈ ਕਿਉਂ ਨਹੀਂ ਦੱਸਦੇ? NRC ਕੀ ਆ, CAA ਕੀ ਆ, ਲੋਕ ਸਭ ਜਾਣਦੇ ਆ। ਜਿਨ੍ਹਾਂ ਨੇ ਪ੍ਰੋਟੈਸਟ ਕਰਨਾ ਸੋ ਕਰਨਾ ਹੀ ਕਰਨਾ, ਪਰ ਘੱਟੋ ਘੱਟ ਤੁਸੀਂ ਤੇ ਸਾਫ਼ ਕਰੋ ਨਾ, ਸਥਿਤੀ ਸਪਸ਼ਟ ਕਰੋ ਕਿ ਤੁਹਾਡੇ ਕੋਲ ਕਿਹੜਾ ਅਖਤਿਆਰ ਹੈ ਜਿਹਦੇ ਨਾਲ ਤੁਸੀਂ ਰੋਕੋਗੇ। ਕਿਉਂਕਿ ਹੁਣ ਤਾਂ ਕੇਂਦਰੀ ਕਾਨੂੰਨ ਮੰਤਰੀ ਆ ਗਿਆ ਨਾ, ਖੁਦ ਆਫੀਸ਼ੀਅਲੀ ਉਹਨੇ ਪ੍ਰੈਸ ਕਾਨਫਰੰਸ ਕੀਤੀ ਆ ਕਿ ਤੁਸੀਂ ਨਹੀਂ ਰੋਕ ਸਕਦੇ। ਔਰ ਇਹ ਨਹੀਂ ਰੋਕ ਸਕਦੇ ਕਿਉਂਕਿ ਮਸਲਾ ਯੂਨੀਅਨ ਲਿਸਟ ਦੇ ਵਿੱਚ ਆ। 3 ਤਰ੍ਹਾਂ ਦੀਆਂ ਲਿਸਟਾਂ ਹੁੰਦੀਆਂ। ਜਿੱਦਾਂ ਯੂਨੀਅਨ ਲਿਸਟ ਆ, ਉਹਦੇ ਵਿੱਚ ਸਿਰਫ ਕੇਂਦਰ ਹੀ ਕਾਨੂੰਨ ਬਣਾਉਂਦਾ, ਉਹ ਸਾਰਿਆਂ ਨੂੰ ਮੰਨਣੇ ਪੈਂਦੇ ਆ। ਮਤਲਬ ਜਿੱਦਾਂ ਲਾ ਲਓ ਪਾਸਪੋਰਟ ਦਾ ਮਾਮਲਾ ਹੈ, ਨਾਗਰਿਕਤਾ ਦਾ ਮਾਮਲਾ ਹੈ, ਡਿਫੈਂਸ ਦਾ ਮਾਮਲਾ ਹੈ, ਜਾਂ ਹੋਰ ਫੋਰਨ ਮਾਮਲੇ ਆ ਜਿੱਦਾਂ ਦੇ ਹੁੰਦੇ ਆ, ਬਾਹਰਲੇ ਮੁਲਕਾਂ ਦੇ ਨਾਲ ਜੋ ਵੀ ਰਾਬਤੇ ਵਗੈਰਾ ਰੱਖਣੇ, ਜੋ ਸੰਪਰਕ ਕਰਨੇ, ਕੂਟਨੀਤੀ ਦਾ ਮਸਲਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਸੰਖੇਪ 'ਚ, ਉਹ ਯੂਨੀਅਨ ਲਿਸਟ ਆ। ਉਸ ਤੋਂ ਬਾਅਦ ਸਟੇਟ ਲਿਸਟ ਹੁੰਦੀ ਆ ਜਿਹਦੇ ਵਿੱਚ ਇਕੱਲੇ ਸਿਰਫ ਸਟੇਟ ਦੇ ਅਧਿਕਾਰ ਹੁੰਦੇ ਆ। ਉੱਥੇ ਮਾਮਲੇ ਜਿਹੜੇ ਆ ਉਹ ਸਟੇਟ ਦੇ ਅਧਿਕਾਰ ਖੇਤਰ 'ਚ ਆਉਂਦੇ ਆ। ਇੱਕ ਹੁੰਦੀ ਕਨਕਰੰਟ ਲਿਸਟ ਆ,
ਜਿਹਦੇ ਵਿੱਚ ਦੋਵਾਂ ਦੀ ਭਾਈਵਾਲੀ ਹੁੰਦੀ ਆ। ਮਸਲਨ ਜਿੱਦਾਂ ਹੁਣ ਤੁਸੀਂ ਲਾ ਲਓ ਕੋਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਰਗੀ ਆ ਜਾਂ ਉਹ ਆ, ਉਹਦੇ ਵਿੱਚ ਦੋਹਾਂ ਦੀ ਭਾਈਵਾਲੀ ਆ, ਉਹਨਾਂ ਨੇ ਵੀ ਸਹਿਮਤੀ ਜਤਾਈ, ਉਹਨਾਂ ਨੇ ਵੀ ਸਹਿਮਤੀ ਜਤਾਈ, ਮਤਲਬ ਕਿ ਦੋਹਾਂ ਦੀ ਸਹਿਮਤੀ ਆ, ਦੋਵੇਂ ਹੀ ਇਕੱਠੇ ਹੋ ਕੇ ਇੱਕ ਪਾਲਿਸੀ ਨੂੰ ਲਾਗੂ ਕਰਦੇ, ਉਹਨੂੰ ਕਹਿੰਦੇ ਕਨਕਰੈਂਟ ਲਿਸਟ। ਐਕਟਿਵ ਲਿਸਟ ਹੈ ਤਾਂ ਸਿੱਧੇ ਤੌਰ ਤੇ ਨਾਗਰਿਕਤਾ ਦਾ ਮਾਮਲਾ ਜਿਹੜਾ ਉਹ ਯੂਨੀਅਨ ਲਿਸਟ ਦੇ ਵਿੱਚ ਆਉਂਦਾ, ਸਟੇਟ ਲਿਸਟ 'ਚ ਨਹੀਂ ਆਉਂਦਾ। ਇਹ ਕੈਪਟਨ ਅਮਰਿੰਦਰ ਸਿੰਘ ਦੱਸ ਦੇਣ ਕਿ ਕਿਹੜੀ ਕਿਤਾਬ 'ਚ ਲਿਖਿਆ, ਜਿਹਦੇ ਬਿਨਾਂ ਤੇ ਉਹ ਕਹਿੰਦੇ ਆ ਕਿ ਮੈਂ ਇੱਥੇ ਲਾਗੂ ਨਹੀਂ ਹੋਣ ਦਊਂ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ 5 ਮਹੀਨਿਆਂ ਮਗਰੋਂ ਕਸ਼ਮੀਰ ਵਿੱਚ ਸ਼ੁਰੂ ਹੋਵੇਗੀ SMS ਸੇਵਾ। ਇੱਕ ਸਵਾਲ ਇਸ ਦੇ ਨਾਲ ਇਹ ਜੁੜਿਆ, ਜੇ ਸ਼ੁਰੂ ਹੁੰਦੀ ਆ ਤੇ ਕੀ ਉਹ ਰੀਡ ਕਰਕੇ ਹੀ ਇੱਕ ਦੂਜੇ ਨੂੰ ਗਾਂਹ ਜਾਣ ਦੇਣਗੇ ਜਾਂ ਜੋ ਮਰਜ਼ੀ ਜਿਹੜਾ ਘੱਲ ਸਕੇਗਾ? ਨਹੀਂ, SMS ਸੇਵਾ ਤੇ ਮੇਰੇ ਖਿਆਲ ਦੇ ਨਾਲ ਹੋਏਗਾ, ਸ਼ਾਇਦ ਤੁਸੀਂ ਚਲਾ ਦੇਣਗੇ SMS ਸੇਵਾ। ਹੁਣ ਪੱਕਾ ਮੈਨੂੰ ਵੀ ਨਹੀਂ ਪਤਾ ਕਿ ਕਿੱਦਾਂ ਉਹ ਪੜ੍ਹਿਆ ਜਾਊਗਾ ਪਹਿਲਾਂ ਕਿ ਨਹੀਂ ਪੜ੍ਹਿਆ ਜਾਊਗਾ, ਉਹਦੇ ਤੇ ਕੋਈ ਸੈਂਸਰਸ਼ਿਪ ਹੋਏਗੀ, ਮੇਰੇ ਖਿਆਲ ਦੇ ਨਾਲ ਨਹੀਂ ਹੋਏਗੀ। ਇੱਕ ਵਾਰੀ ਖੁੱਲ੍ਹਾ ਹੋਊਗਾ, ਕਿਉਂਕਿ ਅੱਗੇ ਵੀ ਇੱਕ ਥੋੜ੍ਹੀ ਜਿਹੀ ਖੁੱਲ੍ਹ ਹੋਈ ਸੀਗੀ, ਤੁਹਾਨੂੰ ਯਾਦ ਹੋਣਾ ਹੈ, ਥੋੜ੍ਹੀ ਅੱਗੇ ਵੀ ਖੁੱਲ੍ਹ ਇਹਨਾਂ ਨੇ ਕੀਤੀ ਸੀਗੀ। 10 ਦਸੰਬਰ ਨੂੰ ਵੀ ਕੁਛ ਮੋਬਾਈਲ ਫੋਨਾਂ ਵਿੱਚ SMS ਸੇਵਾ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਸੀਗੀ। ਔਰ ਇਸ ਤੋਂ ਪਹਿਲਾਂ ਤੁਹਾਨੂੰ ਚੇਤੇ ਹੋਣਾ ਪੋਸਟ ਪੇਡ ਕਨੈਕਸ਼ਨ ਜਿਹੜੇ ਸੀਗੇ ਉਹ ਵੀ ਐਕਟੀਵੇਟ ਕੀਤੇ ਗਏ ਸੀ, ਪਰ ਬਾਅਦ ਦੇ ਵਿੱਚ ਮੇਰੇ ਖਿਆਲ ਦੇ ਨਾਲ ਰੋਕ ਦਿੱਤੀਆਂ ਸਨ ਉਹ ਸੇਵਾਵਾਂ। ਤਾਂ ਹੁਣ ਇਹਨਾਂ ਨੇ ਕਵਾਇਦ ਜਿਹੜੀ ਹੈ ਸ਼ੁਰੂ ਕੀਤੀ ਆ, ਤਾਂ ਚਲੋ ਕੁਛ ਮਾਮਲਿਆਂ ਦੇ ਵਿੱਚ ਢਿੱਲ ਦਿੱਤੀ ਆ, ਤਾਂ ਠੀਕ ਹੈ, ਨਵੇਂ ਸਾਲ ਦਾ ਇੱਕ ਤੋਹਫਾ ਹੀ ਸਮਝ ਲਓ। ਪਰ ਮੇਰੇ ਖਿਆਲ ਦੇ ਨਾਲ ਬਹੁਤ ਲੇਟ ਹੋ ਗਏ। ਆਪਾਂ ਕੱਲ ਵੀ ਗੱਲ ਕਹੀ ਸੀਗੀ ਕਿ ਇਸਲਾਮਿਕ ਦੇਸ਼ਾਂ ਦਾ ਜਿਹੜਾ ਸੰਗਠਨ ਆ ਉਹ ਹੁਣ ਕਸ਼ਮੀਰ ਦੇ ਮੁੱਦੇ ਨੂੰ ਵਿਚਾਰਨ ਜਾ ਰਿਹਾ, ਮਤਲਬ ਕਿ ਇੱਕ ਮੰਤਰੀਕਰਨ ਹੋ ਚੁੱਕਾ ਉਸ ਮੁੱਦੇ ਦਾ ਤਕਰੀਬਨ। ਪਰ ਦੂਸਰੀ ਚੀਜ਼ ਇਹ ਆ ਕਿ ਇਸ ਮਾਮਲੇ ਦੇ ਵਿੱਚ ਇੱਕ ਚੀਜ਼ ਜਿਹੜੀ ਹੋਰ ਵੇਖਣ ਵਾਲੀ ਆ ਕਿ ਕੁਛ ਰਿਹਾਈਆਂ ਵੀ ਕਰ ਦਿੱਤੀਆਂ ਨੇ ਇਹਨਾਂ ਨੇ। ਮਤਲਬ ਕਿ ਜਿੱਦਾਂ ਇੱਕ ਮੌਜੂਦਾ ਵਿਧਾਇਕ ਆ ਕਸ਼ਮੀਰ ਦੇ ਵਿੱਚ, ਆਜ਼ਾਦ ਹੈ ਵੈਸੇ, ਉਹ ਕਿਸੇ ਪਾਰਟੀ ਨਾਲ ਤਾਲੁਕ ਨਹੀਂ ਰੱਖਦਾ, ਇੱਕ ਉਹ ਤੇ 4 ਜਿਹੜੇ ਸਾਬਕਾ ਵਿਧਾਇਕ ਆ, 2 ਹੈਗੇ ਆ NC ਦੇ ਮਤਲਬ ਕਿ ਨੈਸ਼ਨਲ ਕਾਨਫਰੰਸ ਦੇ, ਤੇ 2 ਹੈਗੇ ਆ PDP ਦੇ, ਪੀਪਲਸ ਡੈਮੋਕ੍ਰੇਟਿਕ ਪਾਰਟੀ ਦੇ। 5 ਇਹਨਾਂ ਨੇ ਮੋਹਤਵਰ ਬੰਦੇ ਆ ਜਿਹੜੇ ਉਹ ਛੱਡੇ ਆ ਉੱਥੇ, ਯਾਨੀ ਜਿਹੜੇ ਸਿਆਸੀ ਪਿਛੋਕੜ ਰੱਖਦੇ ਆ। 4 ਸਾਬਕਾ ਹੋ ਗਏ, ਇੱਕ ਮੌਜੂਦਾ MLA। ਤਾਂ ਕੁਛ ਰਿਹਾਈਆਂ ਹੋਈਆਂ, ਹਾਲਾਂਕਿ ਫਾਰੂਕ ਅਬਦੁੱਲਾ, ਉਮਰ ਅਬਦੁੱਲਾ, ਮਹਿਬੂਬਾ ਮੁਫਤੀ, ਇਹੋ ਜਿਹੇ ਜਿਹੜੇ ਨੇਤਾ ਹੈ ਉਹਨਾਂ ਦੀਆਂ ਰਿਹਾਈਆਂ ਹਾਲੇ ਨਹੀਂ ਹੋਈਆਂ ਪੋਸੀਬਲ, ਹਾਲੇ ਸੰਭਵ ਨਹੀਂ ਹੋਈਆਂ, ਨਾ ਹੀ ਇਮਕਾਨ ਆ। ਪਰ ਉਹ ਜਿਹੜੀਆਂ ਰਿਹਾਈਆਂ ਨੇ ਉਹ ਮੁੱਢ ਬੰਨ੍ਹਦੀਆਂ ਇਸ ਗੱਲ ਦੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਿਹਾਈਆਂ ਕੀਤੀਆਂ ਜਾਣਗੀਆਂ। ਜਾਂ ਤੇ ਇਹ ਹੁਣ ਰੋਡ ਮੈਪ ਹੈ ਜਿਹੜਾ ਉਹ ਤਿਆਰ ਕਰੀ ਬੈਠੇ ਅੱਗੇ ਵਾਸਤੇ, ਕਿਉਂਕਿ ਅਜੀਤ ਡੋਵਾਲ ਨੇ ਪਿੱਛੇ ਜੇ ਫਿਰ ਇੱਕ ਮੀਟਿੰਗ ਕੀਤੀ ਹੈ ਇਸ ਬਾਬਤ। ਜਾਂ ਤਾਂ ਰੋਡ ਮੈਪ ਤਿਆਰ ਹੋ ਗਿਆ ਕਿ ਕਿਸ਼ਤਾਂ 'ਚ ਜ਼ਿੰਦਗੀ ਜਿਹੜੀ ਆ ਉਹ ਆਮ ਵਰਗੀ ਕਰਨ ਦਾ ਯਤਨ ਕਰੀਏ, ਕਿ ਮਤਲਬ ਹੁਣ ਜਿੱਦਾਂ SMS ਸੇਵਾ ਸ਼ੁਰੂ ਕਰ ਦਿੱਤੀ ਹੈ, ਫਿਰ ਉਸ ਤੋਂ ਬਾਅਦ ਹੋ ਸਕਦਾ ਕਾਲਿੰਗ ਵੀ ਸ਼ੁਰੂ ਹੋ ਜਾਵੇ, ਉਸ ਤੋਂ ਬਾਅਦ ਇੰਟਰਨੈਟ ਵੀ ਸ਼ੁਰੂ ਹੋ ਜਾਵੇ, ਮਤਲਬ ਕਿ ਪੜਾਅ ਦਰ ਪੜਾਅ ਚੱਲਿਆ ਜਾਵੇ। ਫਿਰ ਉਸ ਤੋਂ ਬਾਅਦ ਹੋ ਸਕਦਾ ਜਿਸ ਤਰ੍ਹਾਂ ਆ ਰਿਹਾ ਕੀਤੇ 5, ਉਸ ਤੋਂ ਬਾਅਦ 50 ਕਰ ਦੇਣ, ਉਸ ਤੋਂ ਬਾਅਦ ਜਿਹੜੇ ਵੱਡੇ ਆਗੂ ਆ ਉਹ ਰਿਹਾ ਹੋ ਜਾਣ। ਤਾਂ ਇਹ ਹੋ ਸਕਦਾ ਕਿ ਜੋ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇੱਕ ਕੂਟਨੀਤਿਕ ਝਟਕਾ ਮਿਲਿਆ ਉਤੋਂ ਸੰਭਲੇ ਹੋਣ, ਜਾਂ ਫਿਰ ਕੋਈ ਪਲਾਨ B ਵੀ ਹੋ ਸਕਦਾ ਇਹਨਾਂ ਦੇ ਕੋਲ। ਕਿਉਂਕਿ ਦੇਖੋ ਮਕਬੂਜ਼ਾ ਕਸ਼ਮੀਰ ਜਿਹਨੂੰ ਕਹਿੰਦੇ ਆ ਉਹਦਾ ਰੌਲਾ ਬਹੁਤ ਪੈਣ ਡਿਆ ਇਸ ਟਾਈਮ, ਬਹੁਤ ਰੌਲਾ ਪੈਣ ਡਿਆ। ਔਰ ਕੁਛ ਲੋਕ ਜਿਹੜੇ ਆ ਮੂੰਹ ਆਖੀ ਜਾਂਦੇ ਆ ਕਿ ਭਾਰਤ ਹੈ ਜਿਹੜਾ ਉਹ ਜਿਵੇਂ ਦੱਬੇ ਪੈਰੀ ਹੈ ਉਧਰ ਨੂੰ ਵੱਧਦਾ ਪਿਆ। ਤਾਂ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਅਣਕਿਆਸੀਆਂ ਵੀ ਵਾਪਰ ਸਕਦੀਆਂ ਨਾ ਹਾਲਾਤਾਂ ਦੇ ਵਿੱਚ। ਤਾਂ ਪਾਕਿਸਤਾਨ ਨੂੰ ਦਿਨੋਂ ਦਿਨ ਕਮਜ਼ੋਰ ਕਰਨ ਦੀ ਇੱਕ ਕੂਟਨੀਤਿਕ ਚਾਲ ਚੱਲੀ ਜਾਂਦੀ ਹੈ। ਤਾਂ ਖੈਰ ਜੋ ਵੀ ਹੈ ਇਸ ਵੇਲੇ ਜਿੱਦਾਂ ਮਰਜ਼ੀ ਆ, ਚਾਹੇ ਕੁਛ ਵੀ ਆ, A ਹੈ ਪਲਾਨ, B ਹੈ ਪਲਾਨ, ਪਰ ਜੰਮੂ ਕਸ਼ਮੀਰ ਦੇ ਵਿੱਚ ਰਾਇਤਾਂ ਜਿਹੜੀਆਂ ਮਿਲ ਰਹੀਆਂ ਉਹ ਇਸ ਗੱਲ ਦਾ ਘੱਟੋ ਘੱਟ ਸਾਨੂੰ ਥੋੜਾ ਜਿਹਾ ਇੱਕ ਸਥਿਤੀ ਦਾ ਝਲਕਾਰਾ ਦੇਣਗੇ ਕਿ ਉੱਥੇ ਦੀ ਸੋਚ ਜਿਹੜੀ ਆ ਉਹ ਅੱਗੇ ਨਾਲੋਂ ਕਿੰਨਾ ਕੁਛ ਬਦਲ ਕੇ ਸਾਡੇ ਸਾਹਮਣੇ ਲਿਆਉਂਦੀ ਹੈ। ਕਿਉਂਕਿ ਇਹ ਕਹਿੰਦੇ ਰਹੇ, ਵਾਰ-ਵਾਰ ਦਾਅਵਾ ਕਰਦੇ ਰਹੇ ਕਿ ਸਭ ਕੁਛ ਠੀਕ ਆ, ਤਾਂ ਕੀ ਉਹ ਸੋਚ ਦਾ ਝਲਕਾਰਾ ਸਾਨੂੰ ਪੋਜ਼ਿਟਿਵ ਮਿਲੇਗਾ ਜਾਂ ਗੁੱਸੇ ਵਾਲਾ ਮਿਲੇਗਾ, ਇਹ ਵੇਖਣਾ ਹੋਏਗਾ ਹੁਣ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ, ਕਹਿੰਦੇ ਭਾਰਤ ਦੇ ਇੱਕ ਹੋਰ ਰਾਜਦੂਤ ਨੇ ਦਿੱਤੀ ਆ ਨਮੋਸ਼ੀ। ਦੇਖੋ ਇਹ ਬੀਬੀ ਆ ਆਸਟ੍ਰੇਲੀਆ ਦੇ ਵਿੱਚ ਸੀਗੀ, ਇੱਕ ਤਾਂ ਆਸਟ੍ਰੇਲੀਆ ਨੇ, ਇੱਕ ਆਸਟ੍ਰੇਲੀਆ ਮੁਲਕ ਹੈ ਜਿਹਦੀ ਰਾਜਧਾਨੀ ਵਿਆਨਾ, ਕਈ ਵਾਰ ਉਹ ਸ਼ਬਦਾਂ ਦਾ ਨਾ ਆਪਸ ਦੇ ਵਿੱਚ ਟਕਰਾਅ ਹੋ ਜਾਂਦਾ। ਤਾਂ ਇਹ ਆਸਟ੍ਰੇਲੀਆ ਦੇ ਵਿੱਚ ਸੀਗੀ ਐਂਬੈਸਡਰ ਰੇਨੂ ਪਾਲ, ਇਹਨੂੰ ਵਾਪਸ ਬੁਲਾ ਲਿਆ ਗਿਆ। ਰੇਨੂ ਪਾਲ 1988 ਬੈਚ ਦੀ ਜਿਹੜੀ ਸੀ ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਸੀ, IFS ਕਹਿ ਦਿੰਦੇ ਆ ਜਿਹਨੂੰ। ਤਾਂ ਉਸ ਮਾਮਲੇ ਦੇ ਵਿੱਚ ਇੱਕ ਦਿਲਚਸਪ ਚੀਜ਼ ਜਿਹੜੀ ਸੁਣਨ ਨੂੰ ਮਿਲਦੀ ਪਈ ਆ, ਹਾਲਾਂਕਿ ਭਾਰਤੀ ਮੀਡੀਆ ਤੁਹਾਨੂੰ ਪਤਾ ਇਹੋ ਜਿਹੀਆਂ ਥਾਵਾਂ ਤੇ ਨਾ ਝਿੱਸੀ ਜਿਹੀ ਵੱਟ ਜਾਂਦਾ,
ਝਿਜਕ ਜੇ ਜਾਂਦਾ। ਪਰ ਜੋ ਰਿਪੋਰਟਾਂ ਕੁਛ ਮਿਲ ਰਹੀਆਂ ਨੇ ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਉਸ ਬੀਬੀ ਦੀਆਂ ਉੱਥੇ ਕੁਛ ਬੇਨੀਮੀਆਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਸੀਗੀਆਂ। ਮਸਲਨ ਕਿ ਉਹਨੇ ਕੋਈ ਫਲੈਟ ਲਿਆ ਸੀਗਾ ਜਿਹਦਾ ਉਹ 45 ਲੱਖ ਰੁਪਈਆ ਰੈਂਟ ਭਰ ਰਹੀ ਸੀਗੀ। ਤਾਂ ਇਹ ਇੱਕ ਬਹੁਤ ਵੱਡੀ ਗੜਬੜੀ ਆ। ਕੁਛ ਹੋਰ ਮਤਲਬ ਕਿ ਗੜਬੜੀਆਂ ਸੀ ਕਾਗਜ਼ਾਤ ਦੇ ਵਿੱਚ, ਜਿੱਦਾਂ ਵੈਟ ਫੰਡ ਦੇ ਲਈ ਕੋਈ ਫਰਜ਼ੀਵਾੜਾ ਕੀਤਾ ਜਾ ਰਿਹਾ ਸੀਗਾ। ਸੂਚਨਾਵਾਂ ਮਿਲ ਰਹੀਆਂ ਸੀ ਕਿ ਵੱਡੇ ਪੱਧਰ ਤੇ ਧਾਂਦਲੀ ਕੀਤੀ ਜਾ ਰਹੀ ਹੈ। ਤਾਂ ਬਹਰਹਾਲ ਹੁਣ ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ। ਹੋ ਸਕਦਾ ਕੋਈ ਮਾਮਲਾ ਵਗੈਰਾ ਜਿਹੜਾ ਉਹ ਵੀ ਕਰ ਦੇਣੀ ਸ਼ੁਰੂ, ਕਿਉਂਕਿ ਇਹ ਮਾਮਲਾ ਜਿਹੜਾ ਸੈਂਟਰਲ ਵਿਜੀਲੈਂਸ ਕਮਿਸ਼ਨ ਹੈ ਜਿਹੜਾ ਉਹਦੇ ਕੋਲ ਆ। ਤਾਂ ਦੇਖਦੇ ਹਾਂ ਹੁਣ ਅੱਗੇ ਕੀ ਬਣਦਾ ਹੈ। ਪਰ ਗੱਲ ਇਹ ਆ ਕਿ ਇਹ ਪਹਿਲਾ ਮੌਕਾ ਨਹੀਂ ਹੈ। ਇਹਨਾਂ ਦੇ ਜਿਹੜੇ ਸਫਾਰਤੀ ਅਧਿਕਾਰੀ, ਤੁਹਾਨੂੰ ਮਾਧੁਰੀ ਗੁਪਤਾ ਵਾਲਾ ਵੀ ਮਾਮਲਾ ਯਾਦ ਹੋਣਾ, ਜਿਹੜੀ ਪਾਕਿਸਤਾਨ ਦੇ ਵਿੱਚ ਉਧਰਲੇ ਬੰਦਿਆਂ ਨਾਲ ISI ਦੇ ਜਿਹੜੇ ਬੰਦੇ ਸੀ ਉਹਨਾਂ ਨਾਲ ਪੀਂਘਾਂ ਝੁੱਟਣ ਲੱਗ ਪਈ ਸੀ। ਉਸ ਤੋਂ ਬਾਅਦ ਨਮੋਸ਼ੀ ਤੇ ਮਿਲੀ ਬਹੁਤ ਸਾਰੀਆਂ ਸੂਚਨਾਵਾਂ ਨੇ ਲੀਕ ਕਰ ਦਿੱਤੀਆਂ ਸਨ। ਉਹਨੂੰ ਸਜ਼ਾ ਹੋਈ ਸੀ ਥੋੜੀ ਜਿਹੀ ਮੇਰੇ ਖਿਆਲ ਦੇ ਨਾਲ। ਉਹਦਾ ਤੇ ਝਟਕੇ 'ਚ ਹੀ ਕਹਿ ਦਿੰਦੇ ਫਲਾਣਾ ਦੇਸ਼ ਵਿਰੋਧੀ ਹੈ, ਫਲਾਣਾ ਦੇਸ਼ ਧਰੋਹੀ ਹੈ, ਇਹਨੂੰ ਮਾਰ ਦਿਓ, ਇਹ ਕਰ ਦਿਓ, ਉਹ ਕਰ ਦਿਓ। ਉਹਨੂੰ ਥੋੜੀ ਜਿਹੀ ਸਜ਼ਾ ਹੋਈ ਸੀ, ਬਾਅਦ ਦੇ ਵਿੱਚ ਉਹ ਗੁੰਮਨਾਮ ਹੋ ਗਈ ਹੈ। ਪਤਾ ਨਹੀਂ ਉਹ ਸਜ਼ਾ ਕੱਟ ਆਈ ਹੈ ਜਾਂ ਹਾਲੇ ਜੇਲ੍ਹ ਦੇ ਵਿੱਚ ਆ। ਤਾਂ ਇਸ ਤਰ੍ਹਾਂ ਦੇ ਕਈ ਮਾਮਲੇ ਅੱਗੇ ਵੀ ਵਾਪਰ ਚੁੱਕੇ ਆ। ਸੋ ਇਹ ਬਦਨਾਮੀ ਵਾਲਾ ਮਾਮਲਾ ਹੈ, ਬਹੁਤ ਜ਼ਿਆਦਾ ਬਦਨਾਮੀ ਵਾਲਾ, ਕਿ ਇਹੋ ਜਿਹੇ ਅਹੁਦੇ ਤੇ ਪਹੁੰਚ ਕੇ ਵੀ ਕੋਈ ਬੰਦਾ ਜਿਹੜਾ ਉਹ ਆਪਣਾ ਲਾਲਚ ਨਹੀਂ ਛੱਡਦਾ, ਹੀਰ ਫੇਰ ਨਹੀਂ ਛੱਡਦਾ। ਹੁਣ ਜੇ ਇਸ ਤਰ੍ਹਾਂ ਦੀ ਮਾਨਸਿਕਤਾ ਰੱਖ ਕੇ ਚੱਲਦੇ ਆ ਤੇ ਕਈ ਵਾਰ ਜਿਹੜੇ ਸਾਡੇ ਲਿਸਨਰ ਹੁੰਦੇ ਆ ਜਿਹੜੇ ਕਾਲ ਕਰਕੇ ਕਹਿੰਦੇ ਕਿ ਸਾਡੀ ਗੱਲ ਹੀ ਨਹੀਂ ਸੁਣਦੇ, ਜਿਹੜੇ ਇਹੋ ਜਿਹੀ ਮਾਨਸਿਕਤਾ ਜਾਂ ਮਾਈਂਡ ਸੈਟ ਨਾਲ ਚੱਲਦੇ ਪਏ ਆ, ਉਹ ਕਿਸੇ ਦੀ ਗੱਲ ਕੀ ਸੁਣਨਗੇ? ਉਹ ਤਾਂ ਸਿਰਫ ਢਿੱਡ ਦੀ ਗੱਲ ਸੁਣਦੇ ਆ ਨਾ, ਕਿ ਉਹ ਜਿਵੇਂ ਆਂਦੇ ਹੁੰਦੇ ਨਾ, ਜੀ ਢਿੱਡਾ ਜੀ ਤੇ ਤੂੰ ਪੁੱਤਰ ਤੂੰ ਧੀ। ਇਹਨਾਂ ਵਾਸਤੇ ਕੋਈ ਡਿਊਟੀ, ਕੋਈ ਫਰਜ਼, ਕੋਈ ਧਰਮ, ਕੋਈ ਕੁਛ ਨਹੀਂ ਹੈ। ਇਹਨਾਂ ਵਾਸਤੇ ਢਿੱਡ ਹੀ ਸਾਰਾ ਕੁਛ ਹੈ, ਢਿੱਡ 'ਚ ਪਾਈ ਜਾਂਦੇ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਰੰਧਾਵਾ ਖਿਲਾਫ ਕਾਰਵਾਈ ਲਈ SGPC ਨੇ ਕੱਸ ਲਈ ਕਮਰ। ਹਾਂਜੀ, ਇਹ ਤਾਂ ਹੋਣਾ ਹੀ ਸੀਗਾ। ਤੁਹਾਨੂੰ ਪਤਾ ਹੀ ਹੈ ਰੰਧਾਵਾ ਇਹਨਾਂ ਦੀ ਅੱਖ 'ਚ ਰੜਕਦਾ ਖਾਸਾ, ਕਿਉਂਕਿ ਬੇਅਦਬੀਆਂ ਦੇ ਮਾਮਲੇ ਨੂੰ ਚੁੱਕਦਾ। ਵੈਸੇ ਉਹ ਕਾਂਗਰਸ ਦੀ ਅੱਖ 'ਚ ਵੀ ਰੜਕਦਾ। ਦਿਲਚਸਪ ਗੱਲ ਇਹ ਆ ਕਿ ਚਲੋ ਅਕਾਲੀਆਂ ਦੀ ਅੱਖ 'ਚ ਤੇ ਰੜਕਦਾ ਹੀ ਆ। ਪਿਛਲੇ ਕੁਛ ਦਿਨਾਂ ਤੋਂ ਜੇ ਤੁਸੀਂ ਵੇਖੋਗੇ ਤਾਂ ਉਹਨੇ ਕਾਂਗਰਸ ਨੂੰ ਵੀ ਬੈਕਫਾਇਰ ਕੀਤਾ। ਤੇ ਇਹ ਬੜਾ ਦਿਲਚਸਪ ਕਿੱਸਾ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਤੇ ਮਜੀਠੀਆ ਦੀ ਨੇੜਤਾ ਦੇ ਮਾਮਲੇ 'ਚੋਂ ਖੁੱਲ ਕੇ ਬੋਲਿਆ, ਉਸ ਤੋਂ ਬਾਅਦ ਉਹਦੀ ਛੱਟ ਜਿਹੜੀ ਵੀਡੀਓ ਵਾਇਰਲ ਹੋ ਗਈ। ਮੇਰੇ ਖਿਆਲ ਉਹਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਨੂੰ ਗੈਰਾਂ ਤੇ ਗਿਲਾ ਕਰਨ ਦੀ ਥਾਂ ਤੇ ਆਪਣੇ ਆਪ ਵੱਲ ਜ਼ਰੂਰ ਝਾਕਣਾ ਚਾਹੀਦਾ ਹੈ ਕਿ ਇਹ ਵੀਡੀਓ ਵਾਇਰਲ ਕਿੱਥੋਂ ਹੋਈ ਆ, ਇਹ ਮੀਡੀਆ ਤੱਕ ਪਹੁੰਚਾਈ ਕਿਸ ਨੇ ਆ। ਤਾਂ ਜ਼ਰੂਰ ਮੇਰੇ ਖਿਆਲ ਦੇ ਨਾਲ ਕੁਛ ਨਾ ਕੁਛ ਮਾਮਲਾ ਜਿਹੜਾ ਉਹ ਉਵੇਂ ਲੱਗੂਗਾ ਜਿਵੇਂ ਲੱਭਿਆ ਸੀਗਾ ਨਾ, ਉਹ ਇੱਕ ਗਾਣਾ ਆਇਆ ਸੀਗਾ ਨਿਰਮਲ ਸਿੱਧੂ ਦਾ, ਸਾਨੂੰ ਆਪਣਿਆਂ ਤੋਂ ਖਤਰਾ ਗੈਰਾਂ ਦੇ ਮਾਰੇ ਨਹੀਂ ਮਰਦੇ। ਤਾਂ ਉਹ ਗਾਣਾ ਮੇਰੇ ਖਿਆਲ ਦੇ ਨਾਲ ਇੱਥੇ ਟੁੱਕ ਜਾਊਗਾ ਪੂਰੀ ਤਰ੍ਹਾਂ। ਤਾਂ ਖੈਰ ਹੁਣ ਇਸ ਮਾਮਲੇ ਦੇ ਵਿੱਚ ਅੱਜ ਸਾਰਾ ਦਿਨ ਉੱਠਕ ਬੈਠਕ ਹੁੰਦੀ ਰਹੀ ਆ। ਕੁਛ ਮੌਜੂਦ ਸਿੱਖ ਲੀਡਰ ਜਿਹੜੇ ਆ ਉਹ ਉੱਥੇ ਪਹੁੰਚੇ ਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਜਾ ਕੇ ਉੱਥੇ ਮੰਗ ਪੱਤਰ ਦਿੱਤਾ ਵਾ। ਹੁਣ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਇੱਕ ਤੇ ਮਹਿਤਾ ਸਾਹਿਬ ਆ, ਦੋ ਉਹ ਸੱਜਣ ਆ ਜਿਹੜੇ ਕਿਸੇ ਸਮੇਂ ਸਿਮਰਨਜੀਤ ਸਿੰਘ ਮਾਨ ਦੀ ਵਿਚਾਰਧਾਰਾ ਦੇ ਨਾਲ ਖਲੋਂਦੇ ਸੀ, ਉਹਦੇ ਸੋਹਲੇ ਗਾਉਂਦੇ ਸੀਗੇ। ਬਾਅਦ ਦੇ ਵਿੱਚ ਇੱਕਦਮ ਹਿਰਦੇ ਪਰਿਵਰਤਨ ਹੋਇਆ ਤੇ ਉਹ ਬਾਦਲਾਂ ਕੋਲ ਚਲੇ ਗਏ। ਦੋ ਉਹ ਆ, ਇੱਕ ਮੇਰੇ ਖਿਆਲ ਦੇ ਨਾਲ ਹੋਰ ਇੱਕ ਬਹੁਤ ਪੁਰਾਣੇ ਵੱਡੇ ਲੀਡਰ ਜਿਹੜੇ ਮੇਰੇ ਖਿਆਲ ਦੇ ਨਾਲ ਹੁਣ ਤਾਂ ਸੰਸਾਰ 'ਚ ਨਹੀਂ, ਉਹਨਾਂ ਦੇ ਫਰਜ਼ੰਦ ਵੀ ਸੀਗੇ। ਤਾਂ ਇਹਨਾਂ ਨੇ ਜਾ ਕੇ ਉੱਥੇ ਇਹ ਸਾਰਾ ਕੁਛ ਜਿਹੜਾ ਆ ਉਹ ਮੰਗ ਦੇ ਰੂਪ ਦੇ ਵਿੱਚ ਰੱਖਿਆ। ਚਲੋ ਪੁਲਿਸ ਕੋਲ ਵੀ ਸ਼ਿਕਾਇਤਾਂ ਚਲੇ ਗਈਆਂ, ਅਕਾਲ ਤਖਤ ਸਾਹਿਬ ਤੇ ਵੀ ਸ਼ਿਕਾਇਤ ਪਹੁੰਚ ਗਈ ਆ। ਸੁਖਜਿੰਦਰ ਰੰਧਾਵਾ ਦੇ ਦੋ ਹੋਰ ਵੀਡੀਓ ਕਲਿੱਪ ਹੈ ਜਿਹੜੇ ਉਹ ਵੀ ਨਿਕਲ ਆਏ, ਜਿਹਦੇ 'ਚ ਜ਼ਫਰਨਾਮਾ ਉਹ ਔਰੰਗਜ਼ੇਬ ਦੇ ਨਾਲ ਜੋੜਦਾ ਵਾ ਕਿ ਔਰੰਗਜ਼ੇਬ ਦਾ ਲਿਖਿਆ ਹੋਇਆ, ਔਰੰਗਜ਼ੇਬ ਸਾਹਿਬ ਕਹਿ ਕੇ, ਫਿਰ ਉਸ ਤੋਂ ਬਾਅਦ ਮੈਂ ਪਾਪੀ ਬਾਦਲ ਬਖਸ਼ਣਹਾਰ ਇਹ ਕਹਿ ਰਿਹਾ। ਉਹ ਵੀ ਅੱਜ PTC ਤੇ ਚੱਲਦੀਆਂ ਰਹੀਆਂ ਨੇ ਕਲਿੱਪਾਂ। ਤਾਂ ਕਹਿਣ ਦਾ ਭਾਵ ਇਹ ਹੋਆ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਆਲੇ ਦੁਆਲੇ ਨਾ ਸਿਰਫ ਧਾਰਮਿਕ ਘੇਰਾ ਕੱਸਿਆ ਜਾ ਰਿਹਾ ਹੈ, ਬਲਕਿ ਦੂਸਰੇ ਪਾਸੇ ਕਾਨੂੰਨੀ ਘੇਰਾ ਵੀ ਬਹੁਤ ਚਲਾਕੀ ਨਾਲ ਪਾਇਆ ਜਾ ਰਿਹਾ। ਹੁਣ ਦੇਖੋ ਧਾਰਮਿਕ ਮਸਲਾ ਤੇ ਜੋ ਮੇਰੇ ਖਿਆਲ ਦੇ ਨਾਲ ਆ ਕਿ ਛੇਤੀ ਨਹੀਂ ਇੰਨਾ ਪੰਗਾ ਸਾਬਤ ਹੋਏਗਾ ਸੁਖਜਿੰਦਰ ਸਿੰਘ ਰੰਧਾਵਾ ਵਾਸਤੇ। ਕਿਉਂਕਿ ਦੇਖੋ ਅੱਗੇ ਆਪਾਂ ਰਾਗੀ ਧਨਵੰਤ ਸਿੰਘ ਦੇ ਮਾਮਲੇ 'ਚ ਵੇਖਿਆ ਸੀਗਾ ਕਿ ਉਧਰ ਮਾਮਲਾ ਜਿਹੜਾ ਉਹ ਜੁਡੀਸ਼ੀਅਲ ਸੀਗਾ ਤੇ ਇੱਧਰ ਧਾਰਮਿਕ ਹੋ ਗਿਆ। ਤੇ ਉਹਦਾ ਸਿੱਟਾ ਕੀ ਨਿਕਲਿਆ ਸੀਗਾ ਕਿ ਅਕਾਲ ਤਖਤ ਸਾਹਿਬ ਤੋਂ ਬਰੀ ਕੀਤਾ ਬੰਦਾ ਜਿਹੜਾ ਸੀਗਾ ਉਹ ਦੁਨਿਆਵੀ ਕੋਰਟ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਸੀਗਾ।
ਤਾਂ ਜਿਹੜੇ ਵਕੀਲ ਨੇ ਸਜ਼ਾ ਕਰਵਾਈ ਸੀ ਉਸ ਟਾਈਮ, ਉਹ ਅੱਜ ਕਮੇਟੀ ਦਾ ਅਹੁਦੇਦਾਰ ਆ। ਦਿਲਚਸਪ ਗੱਲ ਹੈ ਇਸ ਮਾਮਲੇ 'ਚ। ਤਾਂ ਮੇਰੇ ਖਿਆਲ ਦੇ ਨਾਲ ਇਹ ਤੱਥ ਜਿਹੜਾ ਆ, ਪੁਰਾਣਾ ਤੱਥ ਜ਼ਰੂਰ ਅਕਾਲ ਤਖਤ ਆਪਣੇ ਮੱਦੇ ਨਜ਼ਰ ਰੱਖੇਗਾ ਕਿ ਇੱਕ ਪਾਸੇ ਜੇ ਸ਼ਿਕਾਇਤ ਪੁਲਿਸ ਦੇ ਕੋਲ ਗਈ ਚਲੀ ਹੈ ਸੁਖਜਿੰਦਰ ਸਿੰਘ ਰੰਧਾਵਾ ਦੀ, ਤਾਂ ਪਹਿਲਾਂ ਇਹ ਵੇਖਿਆ ਜਾਊਗਾ ਸ਼ਾਇਦ ਕਿ ਪੁਲਿਸ ਉੱਥੇ ਕੀ ਕਰਦੀ ਹੈ, ਕਿਉਂਕਿ ਉਹ ਕੈਬਨਿਟ ਮਿਨਿਸਟਰ ਆ। ਪੁਲਿਸ ਵੀ ਜਿਹੜੀ ਹੈ ਯਕਦਮ ਐਕਸ਼ਨ ਨਹੀਂ ਲੈ ਸਕਦੀ। ਤਾਂ ਗੱਲ ਇਹੋ ਹੀ ਕੀਤੀ ਜਾ ਰਹੀ ਹੈ ਕਿ ਸੁਖੀ ਰੰਧਾਵਾ ਦੇ ਖਿਲਾਫ, ਯਾਨੀ ਸੁਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ ਪਹਿਲਾਂ FIR ਦਰਜ ਕੀਤੀ ਜਾਵੇ, ਜਦ ਕਿ ਕਾਂਗਰਸੀ ਬਹੁਤ ਘੁੱਟ ਕੇ ਜੇ ਬੋਲ ਰਹੇ ਨੇ। ਬੜੀ ਦਿਲਚਸਪ ਗੱਲ ਆ। ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ, ਤੁਸੀਂ ਨੋਟ ਕਰਿਓ ਕਿ ਜਦ ਰਵਨੀਤ ਬਿੱਟੂ ਨੇ ਪਿਛਲੇ ਦਿਨੀ ਮਨਪ੍ਰੀਤ ਬਾਦਲ ਤੇ ਹੱਲਾ ਬੋਲਿਆ, ਤਾਂ ਯਕਦਮ ਕੈਪਟਨ ਅਮਰਿੰਦਰ ਸਿੰਘ ਉਹਨੂੰ ਡਿਫੈਂਡ ਕਰਨ ਆ ਗਏ ਸੀਗੇ। ਤੁਹਾਨੂੰ ਚੇਤੇ ਹੋਏਗਾ, ਯਕਦਮ ਮੈਦਾਨ 'ਚ ਆ ਗਏ ਸੀਗੇ, ਉਹਨਾਂ ਨੇ ਹਮਾਇਤ ਕੀਤੀ ਸੀ ਮਨਪ੍ਰੀਤ ਸਿੰਘ ਬਾਦਲ ਦੀ। ਇੱਥੇ ਸੁਖਜਿੰਦਰ ਸਿੰਘ ਰੰਧਾਵਾ ਮੇਰੇ ਖਿਆਲ ਦੇ ਨਾਲ 2 ਦਿਨ ਹੋ ਗਏ ਆ, ਬਹੁਤ ਕਸੂਤੀ ਸਥਿਤੀ ਦੇ ਵਿੱਚ ਘਿਰਿਆ ਹੋਇਆ, ਪਰ ਬਾਵਜੂਦ ਇਸ ਤੇ ਕੋਈ ਵੱਡਾ ਚਿਹਰਾ ਕਾਂਗਰਸ ਦਾ ਮੈਦਾਨ 'ਚ ਨਹੀਂ ਆਇਆ। ਤਾਂ ਇੱਥੋਂ ਕਾਫੀ ਚੀਜ਼ਾਂ ਜਿਹੜੀਆਂ ਸਾਫ਼ ਹੁੰਦੀਆਂ, ਸਥਿਤੀ ਕਾਫੀ ਸਪਸ਼ਟ ਹੋ ਜਾਂਦੀ ਆ ਕਿ ਸੁਖਜਿੰਦਰ ਸਿੰਘ ਰੰਧਾਵਾ ਦਾ ਪਾਰਟੀ ਦੇ ਅੰਦਰ ਕਿਸ ਤਰ੍ਹਾਂ ਇੱਕ ਬਣਤਰ ਵਾਲਾ ਕੰਮ ਚੱਲਦਾ ਪਿਆ। ਤਾਂ ਮੈਨੂੰ ਲੱਗਦਾ ਕਿ ਕਾਂਗਰਸ ਦਾ ਅੰਦਰ ਦਾ ਖੇਡ ਵੀ ਜਲਦੀ ਜਿਹੜਾ ਉਹ ਬਾਹਰ ਆ ਜਾਊਗਾ। ਪਰ ਸੁਖਜਿੰਦਰ ਸਿੰਘ ਰੰਧਾਵਾ ਵਾਸਤੇ ਮੁਸ਼ਕਲਾਂ ਲਗਾਤਾਰ ਖੜੀਆਂ ਹੋ ਰਹੀਆਂ ਨੇ। ਪਰ ਸਭ ਤੋਂ ਵੱਡਾ ਸਵਾਲ ਉਹਨਾਂ ਲੋਕਾਂ ਦੇ ਸਾਹਮਣੇ ਵੀ ਆ ਜਿਹੜੇ ਜਾ ਰਹੇ ਸ਼ਿਕਾਇਤਾਂ ਲੈ ਕੇ ਅਕਾਲ ਤਖਤ ਸਾਹਿਬ ਤੇ ਜਾਂ ਪੁਲਿਸ ਦੇ ਕੋਲ। ਠੀਕ ਹੈ, ਚਲੋ ਉਹਨਾਂ ਦਾ ਅਧਿਕਾਰ ਖੇਤਰ ਆ, ਉਹਨਾਂ ਦੀ ਮਰਜ਼ੀ ਹੈ ਜੋ ਮਰਜ਼ੀ ਕਰਨਾ। ਪਰ ਸ਼ਿਕਾਇਤਾਂ ਉਦੋਂ ਕਿਉਂ ਨਹੀਂ ਖੜੀਆਂ ਜਦੋਂ ਵਿਕਰਮ ਮਜੀਠੀਆ ਨੇ, ਤੁਹਾਨੂੰ ਪਤਾ ਹੀ ਆ, ਤੋੜ ਮਰੋੜ ਕੀਤੀ ਸੀ ਬਾਣੀ ਦੀ। ਸ਼ਿਕਾਇਤਾਂ ਉਦੋਂ ਕਿਉਂ ਨਹੀਂ ਲੈ ਕੇ ਗਏ ਜਦੋਂ ਬੇਅਦਬੀ ਦਾ ਮਾਮਲਾ ਸੀ, ਜਦੋਂ ਡੇਰੇ ਵਾਲੇ ਨੂੰ ਮਾਫੀ ਦਿੱਤੀ ਸੀਗੀ, ਜਦੋਂ ਬਾਈਬਲ ਗੋਲੀकांड ਹੋਇਆ, ਕੋਟਕਪੂਰਾ ਲਾਠੀਚਾਰਜ ਹੋਇਆ, ਉਦੋਂ ਵੀ ਇਹਨਾਂ ਸਿੱਖ ਆਗੂਆਂ ਨੂੰ ਜ਼ਮੀਰ ਦੀ ਆਵਾਜ਼ ਸੁਣਨੀ ਚਾਹੀਦੀ ਸੀ। ਉਹਦਾ ਗਲਾ ਨਹੀਂ ਸੀ ਘੁੱਟਣਾ ਚਾਹੀਦਾ, ਗਲਾ ਨਹੀਂ ਸੀ ਦਬਾਉਣਾ ਚਾਹੀਦਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ MLA ਹੋਸਟਲ ਦਾ ਖਾਣਾ ਪੰਜਾਬ ਦੇ ਵਿਧਾਇਕਾਂ ਨੂੰ ਨਹੀਂ ਆ ਰਿਹਾ ਪਸੰਦ। ਰੇਹੜੀ ਤੋਂ ਮੰਗਾ ਦਿਓ ਫਿਰ, ਰੇਹੜੀ ਦਾ ਨਾਲੇ ਸਸਤਾ, ਸਾਡੀ ਕੋਈ ਬਚਤ ਹੋਊਗੀ ਵਧੀਆ, ਨਾਲੇ ਇਹਨਾਂ ਨੂੰ ਜੱਚ ਜਾਊਗਾ ਮਸਾਲੇਦਾਰ ਖਾਣਾ ਹੁੰਦਾ। ਤਾਂ ਖੈਰ ਪੰਜਾਬ ਦੇ ਵਿਧਾਇਕ ਹੈ ਜਿਹੜੇ ਉਹ ਸ਼ਿਕਾਇਤ ਕਰਦੇ ਪਏ, ਸ਼ਿਕਵਾ ਕਰਦੇ ਪਏ MLA ਹੋਸਟਲ ਦੇ ਵਿੱਚ। ਕਹਿੰਦੇ ਆ ਕਿ ਜੋ ਖਾਣਾ ਦਿੱਤਾ ਜਾ ਰਿਹਾ, ਜਿਹਦਾ ਅਸੀਂ ਚਾਰਜ ਵੀ ਦਿੰਦੇ ਹਾਂ, ਜਿਹਦਾ ਅਸੀਂ ਪੇ ਕਰਦੇ ਹਾਂ, ਤਾਂ ਉਹ ਖਾਣਾ ਜਿਹੜਾ ਉਹ ਕੁਆਲਿਟੀ ਵਾਈਜ਼ ਠੀਕ ਨਹੀਂ ਹੈ, ਅੱਛਾ ਨਹੀਂ ਹੈ, ਸਾਨੂੰ ਭਾਉਂਦਾ ਨਹੀਂ ਹੈ। ਤਾਂ ਇਸ ਕਰਕੇ ਇਸ ਮਾਮਲੇ ਦੇ ਵਿੱਚ ਕੁਛ ਕੀਤਾ ਜਾਵੇ। ਤਾਂ ਫਿਰ ਹਾਊਸ ਕਮੇਟੀ ਦੇ ਜਿਹੜੇ ਚੇਅਰਮੈਨ ਆ, ਡਿਪਟੀ ਸਪੀਕਰ ਅਜੈਬ ਸਿੰਘ ਭੱਟੀ, ਤੇ ਉਹ ਕਹਿੰਦੇ ਆ ਕਿ ਹਾਂਜੀ ਸ਼ਿਕਾਇਤਾਂ ਤੇ ਆਈਆਂ ਤੇ ਮੈਂ ਇਸ ਮਾਮਲੇ ਦੇ ਵਿੱਚ ਅਫਸਰਾਂ ਨੂੰ ਮੀਟਿੰਗ ਲਈ ਸੱਦਿਆ ਹੈ। ਕਿਸੇ ਕਾਰਨ ਮੀਟਿੰਗ ਨਹੀਂ ਹੋ ਸਕੀ, ਪਰ ਮੀਟਿੰਗ ਦੇ ਵਿੱਚ ਦੋਹਾਂ ਪੱਖਾਂ ਨੂੰ ਜ਼ਰੂਰ ਸੁਣਿਆ ਜਾਵੇਗਾ ਤੇ ਜੇ ਕੋਈ ਖਾਸ ਭੋਜਨ ਵਿਧਾਇਕ ਚਾਹੁੰਦੇ ਨੇ, ਦੇਖਿਆ ਜਾਏਗਾ ਉਹ ਕਿਸ ਰੇਟ ਉੱਤੇ ਦਿੱਤਾ ਜਾ ਸਕਦਾ ਹੈ। ਸੋ ਹੁਣ ਅੰਦਰ ਪਤਾ ਨਹੀਂ ਕੀ ਚੱਲਦਾ ਪਿਆ, ਹੋ ਸਕਦਾ ਹੋਵੇ ਇਹ ਵੀ ਕਹਿੰਦੇ ਹੋਣ ਕਿ ਜਿੱਦਾਂ ਸੰਸਦ ਦੇ ਵਿੱਚ ਅੱਗੇ ਚੱਲਦੀ ਸੀ ਉਹ ਸਬਸਿਡਾਈਜ਼ ਕਰਨ ਵਾਲੀ ਸਕੀਮ, ਸਾਡੇ ਵੀ ਇੱਥੇ ਲਾਗੂ ਕਰ ਦਿਓ ਕਿ ਸਾਨੂੰ ਵੀ ਮਟਨ ਚਿਕਨ ਤੇ ਥੋੜੀ ਜਿਹੀ ਦੇ ਦਿਓ, ਰਹਿਤ ਦੇ ਦਿਓ, ਜਾਂ ਖਾਣੇ ਦੀ ਕੁਆਲਿਟੀ ਨੂੰ ਲੈ ਕੇ ਕੋਈ ਚੱਕਰ ਹੈ। ਸੋ ਕਿੱਥੇ ਆ ਇਹ ਤੇ ਹੁਣ ਪਤਾ ਨਹੀਂ ਅੰਦਰ ਖਾਤੇ ਕੀ ਚੱਲਦਾ ਪਿਆ, ਪਰ ਮੇਰੇ ਖਿਆਲ ਦੇ ਨਾਲ ਜ਼ਰੂਰ ਇਹਨਾਂ ਦੀ ਸੁਣਵਾਈ ਹੋਊਗੀ। ਇਹ ਤੇ ਆਮ ਬੰਦਾ ਹੀ ਆ, ਇਹਨਾਂ ਨੂੰ ਤੇ ਖਾਣਾ ਮਾੜਾ ਮਿਲੇ ਤੇ ਤਾਂ ਵੀ ਇਹ ਸੁਣਵਾਈ ਹੋ ਜਾਂਦੀ ਹੈ। ਆਮ ਬੰਦਾ ਜਿਹਨੂੰ ਮਿਲੇ ਵੀ ਨਾ, ਮਾੜਾ ਵੀ ਨਾ ਮਿਲੇ, ਤੇ ਉਹਦੀ ਕਿਤੇ ਵੀ ਸੁਣਵਾਈ ਨਹੀਂ ਹੁੰਦੀ। ਸੋ ਇਹਨਾਂ ਦੀ ਸੁਣਵਾਈ ਹੋ ਜਾਊਗੀ। ਡਿਪਟੀ ਸਪੀਕਰ ਸਾਹਿਬ ਬਹੁਤ ਜਲਦੀ ਖਾਣਾ ਠੀਕ ਕਰ ਦੇਣਗੇ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕਿਸਾਨ ਆਗੂ ਦੇ ਉੱਤੇ ਜੇਲ੍ਹ ਦੇ ਵਿੱਚ ਜਾਨਲੇਵਾ ਹਮਲਾ। ਦੇਖੋ, ਇਹ ਫਰੀਦਕੋਟ ਦੇ ਵਿੱਚ ਹਮਲਾ ਹੋਇਆ। ਅਸਲ ਦੇ ਵਿੱਚ ਨਾ ਉੱਥੇ ਪਹਿਲਾਂ ਹੀ ਇੱਕ ਬੰਦਾ ਨਜ਼ਰਬੰਦ ਆ, ਉਹ ਬੰਦਾ ਨਜ਼ਰਬੰਦ ਆ, ਕੈਦ ਕੱਟ ਰਿਹਾ, ਜਿਹੜਾ ਫਰੀਦਕੋਟ ਅਗਵਾ ਕਾਂਡ ਦਾ ਮੁੱਖ ਮੁਲਜ਼ਮ ਆ। ਤੇ ਕਿਸੇ ਟਾਈਮ ਤੁਹਾਨੂੰ ਚੇਤੇ ਹੋਣਾ, ਅਕਾਲੀ ਭਾਜਪਾ ਸਰਕਾਰ ਦੇ ਵਿੱਚ ਇਹ ਜਦੋਂ ਕਾਂਡ ਵਾਪਰਿਆ ਸੀ, ਪਹਿਲਾਂ ਇਹਨੇ ਉਸ ਕੁੜੀ ਨੂੰ ਕੱਢਿਆ ਸੀਗਾ, ਉਸ ਸਮੇਂ ਕੁਛ ਨਹੀਂ ਹੋਇਆ। ਉਸ ਤੋਂ ਬਾਅਦ ਫਿਰ ਦੂਜੀ ਵਾਰੀ ਅਗਵਾ ਕਰਕੇ ਲੈ ਕੇ ਗਿਆ। ਫਿਰ ਉਸ ਤੋਂ ਬਾਅਦ ਜਬਰ ਐਕਸ਼ਨ ਕਮੇਟੀ ਇੱਕ ਬਣੀ ਸੀਗੀ, ਉਹਨਾਂ ਮੋਹਤਬਾਰਾਂ ਦੇ ਵਿੱਚੋਂ ਇਹ ਜਿਹੜਾ ਕਿਸਾਨ ਆਗੂ ਇਹ ਇੱਕ ਸੀਗਾ। ਤਾਂ ਜਦ ਇਹ ਜੇਲ੍ਹ ਦੇ ਵਿੱਚ ਗਿਆ, ਉਹ ਉੱਥੇ ਪਹਿਲਾਂ ਹੀ ਮੌਜੂਦ ਸੀਗਾ, ਉਹਦੀ ਕਿਹੜ ਸੀਗੀ, ਇਹਦੇ ਨਾਲ ਖਾਰ ਸੀਗੀ, ਕਿਉਂਕਿ ਇਹਨਾਂ ਨੇ ਧਰਨੇ ਵਗੈਰਾ ਲਾਏ ਸੀਗੇ ਉਹਦੀ ਗ੍ਰਿਫਤਾਰੀ ਨੂੰ ਲੈ ਕੇ। ਤਾਂ ਉਹਨੇ ਆਪਣੇ ਕੁਝ ਸਾਥੀਆਂ ਦੇ ਨਾਲ ਮਿਲ ਕੇ ਇਹਦੇ ਤੇ ਹਮਲਾ ਕੀਤਾ, ਕਾਫੀ ਦੱਸਦੇ ਕਿ ਤਕੜਾ ਹਮਲਾ ਕੀਤਾ। ਇੱਕ ਦੀ ਹਾਲਤ ਜਿਹੜੀ ਇਸ ਮਾਮਲੇ ਦੇ ਵਿੱਚ ਗੰਭੀਰ ਆ, ਕਿਉਂਕਿ ਉਹਨਾਂ ਦੇ ਵਿੱਚੋਂ ਵੀ ਇੱਕ ਬੰਦੇ ਨੂੰ ਹਸਪਤਾਲ ਖੜਿਆ ਗਿਆ। ਪਤਾ ਨਹੀਂ ਹੁਣ ਸੱਟ ਉਹਨਾਂ ਨੇ ਆਪ ਮਾਰੀ ਆ ਜਾਂ ਸੱਟ ਕਿਤੇ ਲੜਾਈ ਝਗੜੇ 'ਚ ਵੱਜੀ ਹੈ। ਸੋ ਇਹ ਲੜਾਈ ਝਗੜਾ ਹੋਇਆ, ਹਸਪਤਾਲ ਦੇ ਵਿੱਚ ਜਿਹੜੇ ਜ਼ੇਰੇ ਇਲਾਜ ਆ ਉਹ ਤੇ ਕਹਿ ਹੀ ਰਹੇ ਆ। ਜਿਹੜਾ ਜੇਲ੍ਹ ਦਾ ਪ੍ਰਬੰਧਨ ਆ ਉਹ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਪਿਆ। ਤਾਂ ਇੱਥੇ ਹੁਣ ਸਵਾਲ ਇਹ ਉੱਠਦਾ ਪਿਆ
ਕਿ ਦੇਖੋ ਇਹ ਦੋਵੇਂ ਧਿਰਾਂ ਜਿਹੜੀਆਂ ਫਰੀਦਕੋਟ ਤੋਂ ਸਨ, ਜੇਲ੍ਹ ਵੀ ਫਰੀਦਕੋਟ ਦੀ ਹੈ। ਹੁਣ ਲੋਕਲ ਜੇਲ੍ਹ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਬੰਦਾ ਜਦੋਂ ਲੋਕਲ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਸ਼ਹਿਰ ਦੇ ਕੋਈ ਬੰਦਾ ਜਾਂਦਾ, ਖਾਸ ਤੌਰ ਤੇ ਜਦੋਂ ਕੋਈ ਦਖਲਅੰਦਾਜ਼ੀ ਵਾਲਾ ਮਾਮਲਾ ਹੁੰਦਾ ਤਾਂ ਪਹਿਲਾਂ ਹੀ ਪੁੱਛ ਲਿਆ ਜਾਂਦਾ ਕਿ ਭਾਈ ਤੇਰੀ ਇੱਥੇ ਜਿਹੜੀ ਕੋਈ ਐਂਟੀ ਪਾਰਟੀ ਹੈ ਉਹਦੇ ਤੋਂ ਤੈਨੂੰ ਕੋਈ ਸਮੱਸਿਆ ਤੇ ਨਹੀਂ ਹੈ। ਕੋਈ ਵੀ ਬੰਦਾ ਜੇ ਇਹ ਗੱਲ ਕਹਿ ਦਿੰਦਾ ਕਿ ਹਾਂ ਮੈਨੂੰ ਸਮੱਸਿਆ ਹੈ, ਸਾਡਾ ਲੜਾਈ ਝਗੜਾ ਹੋ ਸਕਦਾ, ਤਾਂ ਜੇਲ੍ਹ ਪ੍ਰਬੰਧਨ ਦੇ ਕੋਲ ਦੋ ਬਦਲ ਹੁੰਦੇ ਆ। ਪਹਿਲਾਂ ਹੁੰਦਾ ਸੈਪਰੇਸ਼ਨ ਦਾ ਭਾਵ ਇਹ ਕਈ ਵਾਰ ਇਹ ਆਪਸ਼ਨ ਦਿੱਤਾ ਜਾਂਦਾ ਕਿ 1 ਮਹੀਨਾ ਉਹਨਾਂ ਨੂੰ ਬੰਦ ਕਰ ਦਿੱਤਾ ਜਾਊ ਸੈੱਲਾਂ 'ਚ ਤੇ 1 ਮਹੀਨਾ ਤੁਹਾਨੂੰ ਸੈੱਲਾਂ 'ਚ ਬੰਦ ਕਰ ਦਿੱਤਾ ਜਾਊਗਾ। ਜੇ ਉਹ ਨਹੀਂ ਮੰਨਿਆ ਜਾਂਦਾ ਤਾਂ ਹਾਤੇ ਜਿਹੜੇ ਆ ਉਹ ਅੱਡੋ ਅੱਡ ਕਰ ਦਿੱਤੇ ਜਾਂਦੇ ਆ। ਜੇ ਉਹ ਵੀ ਕੰਮ ਸੂਤ ਨਾ ਹੋਵੇ ਤਾਂ ਜੇਲ੍ਹ ਪ੍ਰਬੰਧਨ ਦੇ ਕੋਲ ਇਹ ਬਦਲ ਹੁੰਦਾ ਕਿ ਪ੍ਰਸ਼ਾਸਕੀ ਆਧਾਰ ਤੇ ਇੱਕ ਧਿਰ ਦੀ ਚਾਲੀ ਪਾ ਦਿੱਤੀ ਜਾਂਦੀ ਹੈ, ਭਾਵ ਉਹਦੀ ਜੇਲ੍ਹ ਸ਼ਿਫਟਿੰਗ ਹੋ ਜਾਂਦੀ ਹੈ ਕਿ ਦੂਸਰੇ ਜੇਲ੍ਹ ਦੇ ਵਿੱਚ ਉਹਨੂੰ ਭੇਜ ਦਿੱਤਾ ਜਾਂਦਾ। ਤਾਂ ਇਹ ਬੜਾ ਅਜੀਬੋ-ਗਰੀਬ ਦਾ ਮਾਮਲਾ ਹੈ ਕਿ ਇੱਕ ਸ਼ਹਿਰ ਦੇ ਇਸ ਤਰ੍ਹਾਂ ਦੋ ਧੜੇ ਜਿਹੜੇ ਆ ਉਹ ਉਸੇ ਜੇਲ੍ਹ ਦੇ ਵਿੱਚ ਹੀ ਜਾ ਕੇ ਇਕੱਠੇ ਕਰ ਦਿੱਤੇ ਗਏ, ਜਿਹੜੀ ਜੇਲ੍ਹ ਉਸੇ ਥਾਂ ਤੇ ਹੀ ਸਥਿਤ ਹੈ, ਉਸੇ ਸ਼ਹਿਰ 'ਚ ਹੀ ਸਥਿਤ ਹੈ। ਤੇ ਇਹ ਆਪਣੇ ਆਪ ਦੇ ਵਿੱਚ ਕਾਫੀ ਵੱਡਾ ਸਵਾਲ ਆ। ਹੁਣ ਕੀ ਵਾਪਰਿਆ, ਅਸਲ ਕਿੱਥੇ ਕੋਈ ਕਮਜ਼ੋਰੀ ਰਹੀ ਹੈ ਪ੍ਰਸ਼ਾਸਕੀ ਤੌਰ ਤੇ, ਉਹ ਹੁਣ ਥੋੜਾ ਜਿਹਾ ਤਫਸੀਲ ਦੇ ਨਾਲ ਜਦੋਂ ਮਾਮਲਾ ਖੁੱਲੂਗਾ ਫਿਰ ਪਤਾ ਲੱਗਣਾ। ਪਰ ਬਹਰਹਾਲ ਬਹੁਤ ਮੰਦਭਾਗੀ ਖਬਰ ਆ, ਕਿਉਂਕਿ ਦੇਖੋ ਜੇ ਕੋਈ ਮੁਜ਼ਾਹਰਾ ਕਰਦਾ, ਜੇ ਕੋਈ ਧਰਨਾ ਲਾਉਂਦਾ, ਕੋਈ ਜ਼ਬਰ ਜ਼ੁਲਮ ਦੇ ਖਿਲਾਫ ਬੋਲਦਾ, ਦੁਸ਼ਮਣੀ ਪਾਉਂਦਾ, ਤਾਂ ਉਹ ਆਪਣੇ ਲਈ ਨਹੀਂ, ਆਪਣੇ ਧੀ ਪੁੱਤ ਲਈ ਨਹੀਂ ਆ, ਉਹ ਸਮਾਜ ਲਈ ਆ, ਪੀੜਤਾਂ ਲਈ ਆ, ਮਜ਼ਲੂਮਾਂ ਲਈ ਆ, ਜਿਨ੍ਹਾਂ ਵਾਸਤੇ ਬੋਲਣ ਦਾ ਮਾਰਗ ਸਾਨੂੰ ਗੁਰੂਆਂ ਨੇ ਵੀ ਦਿੱਤਾ, ਸਾਨੂੰ ਸਾਡੇ ਯੋਧੇ ਸੂਰਬੀਰਾਂ ਨੇ ਵੀ ਦਿੱਤਾ। ਤਾਂ ਇਹ ਬਹੁਤ ਮੰਦਭਾਗੀ ਗੱਲ ਆ ਕਿ ਜਿਹੜੇ ਬੰਦੇ ਨੇ ਕੋਈ ਹੱਕ ਇਨਸਾਫ ਦੀ ਗੱਲ ਕੀਤੀ ਆ, ਮੌਕਾ ਮਿਲਣ ਤੇ ਉਹਨੂੰ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਜ਼ਖਮੀ ਕੀਤਾ ਗਿਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਸਰਕਾਰ ਕਰੇਗੀ ਸ਼ਰਾਬ ਸਸਤੀ, ਕਹਿੰਦੇ ਅਜੇ ਲੋਕ ਸਾਰੇ ਪੀਂਦੇ ਨਹੀਂ। ਨਹੀਂ ਦੇਖੋ, ਸ਼ਰਾਬ ਸਸਤੀ ਇਹਨਾਂ ਨੂੰ ਕਰਨੀ ਪੈਣੀ ਸੀਗੀ। ਸ਼ਰਾਬ ਸਸਤੀ ਕਰਨ ਦਾ ਮਾਜਰਾ ਕੀ ਆ ਕਿ ਦੇਖੋ ਸਾਡੇ ਇੱਥੇ ਦਾ ਜਿਹੜਾ ਐਕਸਾਈਜ਼ ਦਾ ਮਾਲੀਆ ਉਹ ਇਹਨਾਂ ਨੇ ਐਤਕੀ ਕਿਆਸਿਆ ਸੀਗਾ 6000 ਕਰੋੜ ਰੁਪਈਆ, ਕਿ ਕਲੈਕਸ਼ਨ ਸਾਡੀ ਜਿਹੜੀ ਐਕਸਾਈਜ਼ ਤੋਂ ਉਹ ਹੋਏਗੀ 6000 ਕਰੋੜ ਦੀ। ਤਾਂ ਹੋਈ ਕਿੰਨੀ ਹੈ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ? ਮੇਰੇ ਖਿਆਲ ਦੇ ਨਾਲ ਮਹਿਜ਼ 2100 ਕਰੋੜ ਦੀ। ਤਾਂ ਜਿਹੜਾ ਟੀਚਾ ਸੀ ਉਹ ਤੇ ਬਹੁਤ ਦੂਰ ਰਹਿ ਗਿਆ, ਬਹੁਤ ਜ਼ਿਆਦਾ ਦੂਰ ਰਹਿ ਗਏ ਉੱਤੋਂ। ਤੇ ਹੁਣ ਇਹਨਾਂ ਨੇ ਫਿਰ ਦੁਬਾਰਾ ਸਮੀਖਿਆ ਕਰਨੀ ਹੈ, ਕਿਉਂਕਿ ਗਾਂ 2021 ਦੀ ਜਿਹੜੀ ਆਏਗੀ ਪਾਲਿਸੀ, ਉਹਦੇ ਵਿੱਚ ਟੀਚਾ ਵੀ ਨਵਾਂ ਹੋਏਗਾ ਤੇ ਨਵੇਂ ਟੀਚੇ 'ਚ ਫਿਰ ਇਹਨਾਂ ਦਾ ਯਤਨ ਇਹ ਰਹੇਗਾ ਕਿ ਵੱਧ ਤੋਂ ਵੱਧ ਮਾਲੀਆ ਹਾਸਲ ਵੀ ਕੀਤਾ ਜਾਵੇ। ਇਕੱਲਾ ਟੀਚਾ ਜਿਹੜਾ ਉਹ ਟੀਚਾ ਹੀ ਨਾ ਰਹਿ ਜਾਵੇ, ਮੁੜ ਕੇ ਲੋਕ ਜਿਹੜੇ ਸਾਡੇ ਟੀਚੇ ਨੂੰ ਟੀਚਰਾਂ ਕਰਨ ਫਾਇਦਾ ਕੀ ਹੈ ਉਹਦਾ। ਤਾਂ ਹੁਣ ਇਹ ਪਾਲਿਸੀ ਬਣਾ ਰਹੇ ਆ, ਵਿਸ਼ਲੇਸ਼ਣ ਕਰ ਰਹੇ ਇਹਨਾਂ ਚੀਜ਼ਾਂ ਦਾ ਕਿ ਕਿਸ ਤਰੀਕੇ ਦੇ ਨਾਲ ਇਸ ਮਾਲੀਏ ਨੂੰ ਵਧਾਇਆ ਜਾਵੇ। ਤਾਂ ਉਹਦੇ ਵਿੱਚੋਂ ਇੱਕ ਜਿਹੜੀ ਗੱਲ ਨਿਕਲ ਕੇ ਆ ਰਹੀ ਆ ਉਹ ਇਹ ਆ ਕਿ ਸ਼ਰਾਬ ਦੇ ਰੇਟ ਜਿਹੜੇ ਆ ਉਹ ਘਟਾ ਦਿੱਤੇ ਜਾਣ। ਮਸਲਨ ਕਿ ਜਿੱਦਾਂ ਹੁਣ ਆਪਣੇ ਇੱਥੇ ਪੰਜਾਬ ਦੇ ਵਿੱਚ ਜੇ ਕੋਈ ਸ਼ਰਾਬ ਦੀ ਬੋਤਲ 160 ਰੁਪਏ ਦੀ ਮਿਲਦੀ ਆ, ਤਾਂ ਉਹੀ 20 ਕਿਲੋਮੀਟਰ ਜਾਂ 5 ਕਿਲੋਮੀਟਰ ਦੂਰ ਹਰਿਆਣੇ ਦੇ ਵਿੱਚ 100 ਰੁਪਏ ਨੂੰ ਮਿਲਦੀ ਆ। ਤਾਂ ਉੱਥੇ ਮਾਫੀਆ ਜਿਹੜਾ ਆਪਣੀ ਖੇਡ ਖੇਡਦਾ ਵਾ ਤੇ ਉਹ ਜਿਹੜੀ ਉੱਥੋਂ ਸ਼ਰਾਬ ਲਿਆ ਕੇ ਜਿਹੜੀ ਉੱਥੇ ਉਹਨਾਂ ਨੂੰ ਥੋਕ 80 ਰੁਪਏ ਦੀ ਮਿਲ ਜੂਗੀ, ਉਹ ਇੱਥੇ ਲਿਆ ਕੇ 120 'ਚ ਵੇਚੀ ਜਾਂਦੇ। ਮਤਲਬ ਕਿ ਉੱਧਰੋਂ ਵੀ ਫਾਇਦਾ ਤੇ ਉੱਧਰੋਂ ਵੀ ਫਾਇਦਾ, ਦੋਨਾਂ ਧਿਰਾਂ ਨੂੰ ਫਾਇਦਾ ਹੋ ਜਾਂਦਾ। ਤੇ ਇਸ ਤਰ੍ਹਾਂ ਨੁਕਸਾਨ ਕੀਤਾ ਹੋ ਜਾਂਦਾ, ਨੁਕਸਾਨ ਹੋ ਜਾਂਦਾ ਮਾਲੀਏ ਦਾ। ਔਰ ਇਸ ਖੇਡ ਦੇ ਵਿੱਚ ਉਹ ਧਿਰਾਂ ਵੀ ਸ਼ਾਮਲ ਨੇ ਜਿਹੜੀਆਂ ਧਿਰਾਂ ਸ਼ਰਾਬ ਦੇ ਲੀਗਲਾਈਜ਼ ਧੰਦੇ ਦੇ ਵਿੱਚ ਕੰਮ ਕਰਦੀਆਂ। ਸੋ ਦੋਏ ਤਰ੍ਹਾਂ ਦਾ ਮਾਫੀਆ, ਜਿਹੜੇ ਲੋਕ ਨਾਮੀ ਗ੍ਰਾਮੀ ਹੁੰਦੇ ਇਸ ਧੰਦੇ ਦੇ ਖਿਡਾਰੀ ਹੁੰਦੇ ਆ ਉਹ ਵੀ ਕਰੀ ਜਾਂਦੇ ਆ, ਤੇ ਜਿਹੜੇ ਇਸ ਤਰ੍ਹਾਂ ਦੇ ਧੰਦੇ ਦੇ ਗੈਰ ਕਾਨੂੰਨੀ ਖਿਡਾਰੀ ਹੁੰਦੇ ਆ ਉਹ ਵੀ ਖੇਡ ਖੇਡੀ ਜਾਂਦੇ ਆ। ਦੋਏ ਤਰ੍ਹਾਂ ਦਾ ਮਾਫੀਆ ਪੰਜਾਬ ਦੇ ਵਿੱਚ ਕੰਮ ਕਰਦਾ। ਬਹੁਤ ਜ਼ਿਆਦਾ ਸ਼ਰਾਬ ਆਉਂਦੀ ਆ ਚੰਡੀਗੜ੍ਹ ਤੇ ਹਰਿਆਣੇ 'ਚੋਂ, ਬਹੁਤ ਜ਼ਿਆਦਾ ਸ਼ਰਾਬ ਜਿਹੜੀ ਆ ਪੰਜਾਬ 'ਚ ਆ ਕੇ ਵਿਕਦੀ ਆ। ਹੁਣ ਤੇ ਹਾਲ ਇਹ ਹੋਇਆ ਪਿਆ ਕਿ ਸ਼ਹਿਰਾਂ ਦੇ ਵਿੱਚ ਕਈ ਥਾਂ ਟਰੱਕਾਂ ਦੇ ਟਰੱਕ ਸ਼ਰਾਬ ਖਪੀ ਜਾਂਦੇ ਆ। ਮਾਹੌਲ ਚੱਲਦਾ ਪਿਆ ਵਿਆਹਾਂ ਦਾ, ਤੁਸੀਂ ਦੇਖੋ ਬਲੈਕ ਦੀ ਕਿੰਨੀ ਸ਼ਰਾਬ ਚੱਲਦੀ ਹੈ। ਸ਼ਰਾਬ ਦੀ ਖਪਤ ਪੰਜਾਬ ਦੇ ਵਿੱਚ ਨਹੀਂ ਘਟਦੀ, ਇਹ ਕੋਈ ਫਿਕਰ ਕਰਨ ਦੀ ਜ਼ਰੂਰਤ ਹੀ ਨਹੀਂ। ਇਹ ਨਾ ਸੋਚਿਆ ਜਾਵੇ ਕਿ ਇਹਨਾਂ ਦਾ ਮਾਲੀਆ ਘੱਟ ਰਹਿ ਗਿਆ। 6000 ਕਰੋੜ ਦੀ ਸ਼ਰਾਬ ਵੇਚਣੀ ਸੀ, 2000 ਕਰੋੜ ਦੀ ਵਿਕੀ ਆ। ਹੋ ਸਕਦਾ ਸਾਰੇ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਬੰਦਿਆਂ ਨੇ ਸ਼ਰਾਬ ਛੱਡ ਦਿੱਤੀ ਹੋਵੇ, ਐਸਾ ਨਹੀਂ ਹੈ। ਸ਼ਰਾਬ ਨਹੀਂ ਛੱਡਦੇ ਪੰਜਾਬੀ, ਅਸਲ ਦੇ ਵਿੱਚ ਹੈ ਕਿ ਉਹਨਾਂ ਦੀ ਪੂਰਤੀ ਦੂਸਰੇ ਪਾਸੇ ਹੋਈ ਜਾਂਦੀ ਆ। ਤਾਂ ਹੁਣ ਇਹ ਪਾਲਿਸੀ ਦਾ ਵਿਸ਼ਲੇਸ਼ਣ ਕਰਦੇ ਪਏ ਆ ਕਿ ਅਸੀਂ ਕਿਸੇ ਤਰੀਕੇ ਨਾਲ ਇਸ ਚੀਜ਼ ਨੂੰ ਰੋਕੀਏ ਕਿ ਰੇਟ ਘਟਾ ਦਈਏ ਤਾਂ ਕਿ ਬਲੈਕ ਘਟ ਜਾਵੇ। ਪਰ ਨਵਜੋਤ ਸਿੰਘ ਸਿੱਧੂ ਵੀ ਤੇ ਹਾਈ ਗੱਲ ਕਹਿੰਦਾ ਸੀਗਾ ਨਾ ਇਹਨਾਂ ਨੂੰ। ਨਵਜੋਤ ਸਿੰਘ ਸਿੱਧੂ ਵੀ ਮੋਨੋਪੋਲੀ ਤੋੜਨ ਦੀ ਗੱਲ ਕਰਦਾ ਸੀਗਾ ਤੇ ਸਰਕਾਰ ਵੱਲੋਂ ਜੋ ਸ਼ਰਾਬ
ਖੁਦ ਵੇਚਣ ਦੀ ਵਕਾਲਤ ਕਰਦਾ ਸੀ ਨਵਜੋਤ ਸਿੱਧੂ, ਉਹਦੀ ਗੱਲ ਹੀ ਨਹੀਂ ਕਿਸੇ ਨੇ ਸੁਣੀ। ਇਸ ਤਰ੍ਹਾਂ ਦੀ ਪਾਲਿਸੀ ਦੀ ਵਕਾਲਤ ਕਰਦਾ ਸੀਗਾ ਨਵਜੋਤ ਸਿੰਘ ਸਿੱਧੂ। ਤਾਂ ਖੈਰ ਹੁਣ ਦੇਖੋ ਕਿ ਕੀ ਕਰਦੇ ਆ, ਪਰ ਇਕੱਲੀ ਸ਼ਰਾਬ ਹੀ ਕਿਉਂ, ਤੁਸੀਂ ਬਿਜਲੀ ਵੀ ਸਸਤੀ ਕਰੋ, ਤੁਸੀਂ ਪੈਟਰੋਲ ਵੀ ਸਸਤਾ ਕਰੋ, ਕਿਉਂਕਿ ਪੈਟਰੋਲ ਡੀਜ਼ਲ ਤੇ ਹੁਣ ਦੇਖੋ ਹਰੇਕ ਆਮ ਬੰਦੇ ਦੀ ਜ਼ਰੂਰਤ ਆ। ਤਾਂ ਸਾਰਿਆਂ ਨਾਲੋਂ ਮਹਿੰਗਾ ਹੁਣ ਪੈਟਰੋਲ ਦਾ ਕਿਹੜਾ ਨੁਕਸਾਨ ਨਹੀਂ ਹੁੰਦਾ ਪੰਜਾਬ ਦੇ ਮਾਲੀਏ ਨੂੰ। ਕੋਈ ਬੰਦਾ ਮੁਹਾਲੀ ਦੇ ਵਿੱਚ ਜਾਂਦਾ, ਮੁਹਾਲੀ 'ਚ ਥੋੜੀ ਪੈਟਰੋਲ ਪਾਊਗਾ ਵੀ ਉਹਨੇ 1000 ਦਾ ਪਾਉਣਾ 2000 ਦਾ, ਅਗਲਾ ਕਹਿੰਦਾ ਇੱਕ ਚੌਂਕ ਟੱਪ ਕੇ ਮੈਂ ਉੱਥੋਂ ਪਵਾ ਕੇ ਲਿਆਉਣਾ ਚੰਡੀਗੜ੍ਹ ਤੋਂ। ਤਾਂ ਇੱਕ ਚੌਂਕ ਦਾ ਹੀ ਫਰਕ ਹੈ, ਜਿਹੜਾ ਮਾਲੀਆ ਪੰਜਾਬ ਨੂੰ ਮਿਲਣਾ ਉਹ ਚੰਡੀਗੜ੍ਹ ਸ਼ਿਫਟ ਹੋ ਜਾਂਦਾ, ਉਹ ਵੀ ਤਾਂ ਨੁਕਸਾਨ ਹੈ, ਫਿਰ ਉਹ ਵੀ ਸਸਤਾ ਕਰੋ। ਜੀ ਜੀ ਬਿਲਕੁਲ। ਅਤੇ ਮਿੰਟੂ ਜੀ, ਇੱਕ ਯੂਪੀ ਤੋਂ ਖਬਰ ਆ ਰਹੀ ਸੀ ਜਿਹੜੀ ਵੀ 50 ਸਿੱਖਾਂ ਦੇ ਉੱਤੇ ਜਿਹੜਾ ਪਰਚਾ ਦਰਜ ਆ ਨਗਰ ਕੀਰਤਨ ਕੱਢਣ ਦੇ ਮਾਮਲੇ ਦੇ ਵਿੱਚ, ਕੀ ਇਸ ਦੇ ਵਿੱਚ ਕੋਈ ਹੋਰ ਅਪਡੇਟ ਹੈ? ਦੇਖੋ ਉਹ 55 ਸਿੱਖਾਂ ਤੇ ਉੱਥੇ ਮਾਮਲਾ ਦਰਜ ਕੀਤਾ ਗਿਆ ਯੂਪੀ ਦੇ ਵਿੱਚ, ਉਹਦੇ 'ਚ ਕੋਈ ਅਪਡੇਟ ਹੈ ਨਹੀਂ ਹੈ, ਯੂਪੀ ਪੁਲਿਸ ਦਾ ਕੋਈ ਵਰਸ਼ਨ ਆਇਆ ਨਹੀਂ ਹੈ। ਤਾਂ ਇਹ ਤੇ ਹੁਣ ਦੇਖੋ ਪਤਾ ਕੀ ਹੈ ਕਿ ਆਪਣੇ ਪੱਤਰਕਾਰ ਜਿਹੜੇ ਪੰਜਾਬੀ ਪੱਤਰਕਾਰ ਹੈ, ਜੇ ਉਹ ਵਰਸ਼ਨ ਵੀ ਲੈਣਾ ਚਾਹਣ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਦੂਜੀ ਸਟੇਟ ਦੇ ਵਿੱਚ ਉਸਦਾ ਵਰਸ਼ਨ ਕੱਢਣਾ ਵੀ। ਪਰ ਕਿਉਂ ਨਹੀਂ ਕੱਢ ਸਕੇ? ਕਿਉਂਕਿ ਕੁਛ ਪੰਥਕ ਮੀਡੀਆ ਵਾਲੇ ਜਿਹੜੇ ਆ ਉਹ ਬੜੇ ਐਕਟਿਵ ਹੈ ਇਸ ਮਾਮਲੇ 'ਚ, ਤਾਂ ਕਿਉਂ ਨਹੀਂ ਕੱਢ ਕੇ ਲਿਆ ਸਕੇ? ਪੱਖ ਇੱਕ ਬਹੁਤ ਵੱਡੀ ਗੱਲ ਆ। ਤਾਂ ਦੂਜੀ ਚੀਜ਼ ਇਹ ਵੀ ਆ ਕਿ ਚਲੋ ਹੁਣ ਜੇ ਕੋਈ ਨਹੀਂ ਮੀਡੀਆ ਦਾ ਬੰਦਾ ਕੋਈ ਸਰਗਰਮ ਹੋ ਸਕਿਆ, ਕਿਸੇ ਕੋਲ ਕੋਈ ਨਹੀਂ ਬਹੁਤੀ ਸੂਚਨਾ ਪੁਖਤਾ ਤੌਰ ਤੇ, ਤਾਂ ਜਿਹੜੀ ਕਮੇਟੀ ਹੈ ਦਿੱਲੀ ਦੀ ਉਹ ਤੇ ਉੱਥੇ ਬੈਠੀ ਹੈ ਨਾ, ਦਿੱਲੀ ਤੋਂ ਯੂਪੀ ਕੋਈ ਕਿਸੇ ਵਲਾਇਤ ਦੇ ਵਿੱਚ ਨਹੀਂ ਹੈ। ਮਨਜਿੰਦਰ ਸਿੰਘ ਸਿਰਸਾ ਹੋਰੀ ਜਿਹੜੇ ਆ ਉਹ ਪਾਕਿਸਤਾਨ ਤੇ ਬਾਜ਼ ਅੱਖ ਰੱਖੀ ਬੈਠੇ ਹੁੰਦੇ ਆ, ਕੋਈ ਮਾੜੀ ਜੀ ਹਿਲਜੁਲ ਹੋਵੇ ਨਾਲ ਦੀ ਨਾਲ ਜਦੇ ਟਵੀਟ ਉੱਥੇ ਬੈਠੇ, ਉਹਨਾਂ ਨੂੰ ਅੱਗੇ ਲੱਗਣਾ ਚਾਹੀਦਾ ਇਸ ਮਾਮਲੇ ਦੇ ਵਿੱਚ, ਔਰ ਕੇਂਦਰ ਤੱਕ ਅਪਰੋਚ ਕਰਨਾ ਚਾਹੀਦਾ, ਕਿਉਂਕਿ ਕੇਂਦਰ ਦੀ ਉਹੀ ਸਰਕਾਰ ਹੈ ਉੱਥੇ ਯੂਪੀ ਦੇ ਵਿੱਚ ਵੀ। ਯੂਪੀ ਦੀ ਪੁਲਿਸ ਵੀ ਤੁਹਾਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ, ਆਲੋਚਨਾ ਬਹੁਤ ਜ਼ਿਆਦਾ ਹੋ ਰਹੀ ਆ, ਪਰ ਇਸ ਮੁੱਦੇ ਨੂੰ ਲੈ ਕੇ ਵੀ ਆਲੋਚਨਾ ਹੋ ਰਹੀ ਆ। ਪਰ ਉਹਦੇ ਵਿੱਚ ਪੱਖ ਇਹ ਆ ਕਿ SDM ਤੋਂ ਉਹਨਾਂ ਨੇ ਪਰਮਿਸ਼ਨ ਮੰਗੀ ਸੀ ਨਗਰ ਕੀਰਤਨ ਕੱਢਣ ਵਾਸਤੇ, ਪਰ ਪਰਮਿਸ਼ਨ ਉਹਨਾਂ ਨੂੰ ਮਿਲੀ ਨਹੀਂ ਸੀ, ਮਤਲਬ ਕਿ ਵਿਦਆਊਟ ਪਰਮਿਸ਼ਨ ਉਹ ਨਗਰ ਕੀਰਤਨ ਕੱਢ ਰਹੇ ਸੀਗੇ। ਚਲੋ ਇਹ ਗਲਤ ਕਹਿ ਲਓ ਜਾਂ ਸਹੀ ਕਹਿ ਲਓ, ਪਰ ਜਿਹੜਾ ਹੁਣ 60 ਬੰਦਿਆਂ ਦਾ ਪਰਚਾ ਕਰ ਦਿੱਤਾ ਗਿਆ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਕਾਰਵਾਈ ਹੈ ਯੂਪੀ ਪੁਲਿਸ ਦੀ। ਇਹਨੂੰ ਟਾਲਿਆ ਜਾ ਸਕਦਾ ਸੀ, ਉਹਨਾਂ ਨੂੰ ਵਾਰਨਿੰਗ ਦਿੱਤੀ ਜਾ ਸਕਦੀ ਸੀ, ਨੋਟਿਸ ਕੱਢਿਆ ਜਾ ਸਕਦਾ ਸੀ ਪ੍ਰਬੰਧਕਾਂ ਨੂੰ ਕਿ ਭਾਈ ਤੁਸੀਂ ਇਹ ਕਿਉਂ ਕੀਤਾ, ਤਾਂ ਉਹਦਾ ਘੱਟੋ ਘੱਟ ਉਹਨਾਂ ਨੂੰ ਸਪਸ਼ਟੀਕਰਨ ਮਿਲਣ ਦਾ ਦੇਣ ਦਾ ਸਮਾਂ ਦਿੱਤਾ ਜਾਂਦਾ। ਤਾਂ ਹੁਣ ਇਹ ਜਿਹੜੀ ਗਤੀਵਿਧੀ ਜੋ ਵਾਪਰੀ ਹੈ, ਜੋ ਕਾਰਵਾਈ ਹੋਈ ਹੈ ਯੂਪੀ ਪੁਲਿਸ ਦੀ, ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਸਿੱਖ ਜਿਹੜੀਆਂ ਜਥੇਬੰਦੀਆਂ ਜਾਂ ਜਿਹੜੇ ਸਿੱਖ ਲੀਡਰ ਆ ਉਹਨਾਂ ਨੂੰ ਮੋਹਰੀ ਭੂਮਿਕਾ ਅਦਾ ਕਰਨੀ ਚਾਹੀਦੀ, ਦੇਖਣਾ ਚਾਹੀਦਾ। ਜਿਹੜੇ ਬੰਦੇ ਫਸੇ ਇਸ ਕੇਸ ਦੇ ਵਿੱਚ ਉਹਨਾਂ ਦੀ ਪੈਰਵਾਈ ਕਰਨੀ ਚਾਹੀਦੀ ਹੈ, ਕਿਉਂਕਿ ਉਹਨਾਂ ਨੇ ਕੋਈ ਕਾਨੂੰਨ ਜਾਣਬੁੱਝ ਕੇ ਨਹੀਂ ਤੋੜਿਆ, ਕੋਈ ਪ੍ਰਾਪਰਟੀ ਨੂੰ ਨੁਕਸਾਨ ਨਹੀਂ ਪਹੁੰਚਾਇਆ। ਉਹ ਇੱਕ ਉਹ ਤਾਂ ਪਤਾ ਹੀ ਨਹੀਂ ਹੋਏਗਾ। ਹੁਣ ਦੇਖੋ ਨਗਰ ਕੀਰਤਨ ਨਿਕਲਿਆ, ਮੇਰੇ ਪਿੰਡ 'ਚ ਮੰਨ ਲਓ ਨਗਰ ਕੀਰਤਨ ਨਿਕਲਿਆ, ਮੈਨੂੰ ਕੀ ਪਤਾ ਜਿਹੜੇ ਜਥੇਦਾਰ ਕੱਢ ਰਹੇ ਜਾਂ ਬਾਬੇ ਕੱਢ ਰਹੇ ਆ, ਉਹ ਮੈਨੂੰ ਕੀ ਪਤਾ ਕਿ ਨਗਰ ਕੀਰਤਨ ਦੀ ਪਰਮਿਸ਼ਨ ਲਈ ਹੈ ਜਾਂ ਨਹੀਂ ਲਈ। ਤਾਂ ਜਿਹੜੇ ਬੰਦੇ 55 ਵਿੱਚ ਨਾਮਜ਼ਦ ਕਰ ਦਿੱਤੇ, ਹੋ ਸਕਦਾ ਬਹੁਤਿਆਂ ਨੂੰ ਪਤਾ ਹੀ ਨਾ ਹੋਵੇ ਕਿ ਇਸਦੀ ਪਰਮਿਸ਼ਨ ਵੀ ਲਈ ਜਾਂਦੀ ਹੈ। ਜੀ ਆਈ ਥਿੰਕ ਬਹੁਤਿਆਂ ਨੂੰ ਤਾਂ ਸ਼ਾਇਦ ਨਹੀਂ ਪਤਾ ਵੀ ਵਾਕਿਆ ਹੀ ਪਰਮਿਸ਼ਨ ਦੀ ਜਿਹੜੀ ਜ਼ਰੂਰਤ ਹੈ ਜਾਂ ਨਹੀਂ ਹੈ। ਸੋ ਸਵਾਲ ਇਹਦੇ ਨਾਲ ਹੋਰ ਵੀ ਕਈ ਉੱਠਦੇ ਨੇ ਵੀ ਹੋਰ ਕਈ ਕੁਛ ਜਿਹੜਾ ਨਿਕਲਦਾ ਰਹਿੰਦਾ ਕਿ ਵਾਕਿਆ ਹੀ ਉਹਦਾ ਸਾਰੀਆਂ ਚੀਜ਼ਾਂ ਦੀਆਂ ਪਰਮਿਸ਼ਨਾਂ ਲਈਆਂ ਜਾਂਦੀਆਂ ਨੇ ਜਾਂ ਉਹਨਾਂ ਨੂੰ ਫਿਰ ਅੱਖੋਂ ਪਰੋਖਿਓਂ ਕਰ ਦਿੱਤਾ ਜਾਂਦਾ। ਨਹੀਂ, ਇਹ ਤਾਂ ਦੇਖੋ ਜੇ ਤੁਸੀਂ ਇੱਦਾਂ ਦੀਆਂ ਗੱਲਾਂ ਕਰੋਗੇ ਕੰਪੈਰੇਟਿਵਲੀ, ਜੇ ਤੁਸੀਂ ਤੁਲਨਾਤਮਕ ਤੌਰ ਤੇ ਕਰੋਗੇ, ਤੇ ਇਹ ਯੋਗੀ ਆਦਿੱਤਿਆਨਾਥ ਜਿਹੜਾ ਚੀਫ ਮਿਨਿਸਟਰ ਆ, ਇਹਦੀ ਬੈਕਗਰਾਉਂਡ ਚੈੱਕ ਕਰਿਓ, ਯੋਗੀ ਆਦਿੱਤਿਆਨਾਥ ਲੀਡਰ ਕਿਵੇਂ ਬਣਿਆ ਸੀਗਾ। ਤਾਂ ਸਭ ਤੋਂ ਪਹਿਲਾਂ ਇੱਕ SSP ਦੇ ਘਰੇ ਬਣਿਆ ਸੀਗਾ ਜਾ ਕੇ ਗੋਰਖਪੁਰ ਦੇ ਵਿੱਚ, ਉੱਥੋਂ ਬਣਿਆ ਸੀਗਾ। ਸੋ ਇਹਦੀ ਹਿੰਦੂ ਯੁਵਾ ਬਾಹಿਨੀ ਜੋ ਕਰਦੀ ਉਹ ਸਭ ਨੂੰ ਪਤਾ ਹੀ ਆ। ਮਤਲਬ ਇਹ ਆ ਕਿ ਜੇ ਆਪਾਂ ਇਸ ਤਰ੍ਹਾਂ ਦੀ ਗੱਲ ਕਰੀਏ, ਕਾਵੜੀਆ ਤੇ ਫੁੱਲਾਂ ਦੀ ਵਰਖਾ ਵੀ ਪੁਲਿਸ ਕਰ ਚੁੱਕੀ ਆ, ਇੱਥੇ ਬਹੁਤ ਕੁਛ ਨਿਕਲ ਜਾਣਾ। ਇਹ ਪੁਲਿਸ ਉਹੀ ਪੁਲਿਸ ਆ, ਤਾਂ ਜੋ ਮਰਜ਼ੀ ਆ, ਪਰ ਅਸੀਂ ਇਸ ਚੀਜ਼ ਤੱਕ ਹੀ ਮਹਿਦੂਦ ਰਹੀਏ ਕਿ ਨਗਰ ਕੀਰਤਨ ਦੇ ਵਿੱਚ ਜੇ ਕੋਈ ਮਾਮਲਾ ਬਣਦਾ ਵੀ ਆ, ਮੰਨ ਲਓ 44 ਲੱਗੀ ਆ ਨਾ ਉੱਥੇ, ਆਪਾਂ ਕਹਿ ਨਹੀਂ ਸਕਦੇ ਕਿ ਪੁਲਿਸ ਬਿਲਕੁਲ ਝੂਠੀ ਆ ਜਾਂ ਪੁਲਿਸ ਬਿਲਕੁਲ ਸੱਚੀ ਆ। ਜੇ ਉੱਥੇ 144 ਲੱਗੀ ਆ ਤਾਂ ਤੁਸੀਂ ਦੇਖੋ ਤਾਂ ਸਹੀ ਕਿ ਉਹ ਕਰ ਕੀ ਰਹੇ ਆ। ਇਕੱਤਰਤਾ ਹੋਈ ਹੈ, ਠੀਕ ਹੈ, ਇਕੱਤਰਤਾ ਉਹਨਾਂ ਨੇ ਕੀਤੀ ਆ, ਪਰ ਇਹ ਉਸ ਇਕੱਤਰਤਾ ਦੇ ਨਾਲ ਕੋਈ ਨੁਕਸਾਨ ਤੇ ਨਹੀਂ ਨਾ ਪੁੱਜਿਆ। ਤੁਸੀਂ ਉਹਨਾਂ ਨੂੰ ਵਾਰਨ ਕਰ ਸਕਦੇ ਹੋ, ਤੁਸੀਂ ਉਹਨਾਂ ਨੂੰ ਨੋਟਿਸ ਕਰ ਸਕਦੇ ਹੋ, ਕਈ ਹੀਲੇ ਹੁੰਦੇ ਆ ਤੁਹਾਡੇ ਕੋਲ, ਤਾਂ ਤੁਸੀਂ ਯਕਦਮ ਨਾਮਜ਼ਦ ਕਰ ਦੇਣਾ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ। ਧਾਰਮਿਕ ਆਜ਼ਾਦੀ ਦਾ ਮਾਮਲਾ, ਇਹਦੇ 'ਚ ਥੋੜ੍ਹੀ ਜਿਹੀ ਫਰਾਕ ਜਿਹੜੀ ਦਿਖਾਉਣੀ ਚਾਹੀਦੀ ਸੀਗੀ। ਜੀ ਜੀ ਜੀ। ਤੇ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰਦੇ, ਕਹਿੰਦੇ ਵੀ ਨਵੇਂ ਸਾਲ ਦੇ ਜਸ਼ਨ ਦੇ ਵਿੱਚ ਲੋਕ ਡੁੱਬੇ ਨੇ, ਤੇ ਕਹਿੰਦੇ ਕੈਪਟਨ ਨੇ ਵੀ ਬਣਾਇਆ ਪਲਾਨ, ਕਿੱਥੇ ਜਾ ਰਿਹਾ ਜੀ ਇਹ ਹੁਣ? ਹਾਂਜੀ, ਨਵਾਂ ਸਾਲ ਕੁਛ ਮੁਲਕਾਂ ਦੇ ਵਿੱਚ ਤੇ ਚੜ ਗਿਆ,
ਜੀ ਸਾਡੇ ਵੀ ਇੱਥੇ ਮੇਰੇ ਘਰ ਦੇ ਨਾਲ ਰਹਿ ਗਏ ਆ 1 ਘੰਟਾ ਤੇ 19 ਮਿੰਟ। ਸਾਡੇ ਵੀ ਇੱਧਰ ਨਵਾਂ ਸਾਲ ਚੜ੍ਹ ਜਾਣਾ। ਨਵਾਂ ਸਾਲ ਕੀ ਹੁੰਦਾ, ਇੱਕ ਡੇਟ ਬਦਲਦੀ, ਅਸੀਂ ਇੱਕ ਦੂਸਰੇ ਸਾਲ ਦੇ ਵਿੱਚ ਚਲੇ ਜਾਂਦੇ ਹਾਂ। ਹੋਰ ਕੁਛ ਨਹੀਂ ਹੈ, ਸਭ ਕੁਛ ਆਮ ਵਰਗਾ ਹੀ ਹੁੰਦਾ। ਹਰ ਇੱਕ ਸਵੇਰੇ ਹਰ ਇੱਕ ਨਵਾਂ ਸਾਲ ਹੀ ਆ। ਕਹਿੰਦਾ ਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਨੂੰ ਖਾਸ ਬਣਾਉਣ ਵਾਸਤੇ ਖਾਸ ਬੰਦਿਆਂ ਨੂੰ ਸੱਦਿਆ, ਜਿਹੜਾ ਉਹਨਾਂ ਦਾ ਫਾਰਮ ਹਾਊਸ ਆ ਉੱਥੇ। ਕਹਿੰਦੇ ਆ ਜਾਓ। ਕਹਿੰਦਾ ਨਾ ਆਣਾ ਕभी ਹਵੇਲੀ ਪਰ, ਦਿਲ ਵਾਲੇ ਫਿਲਮ ਚ ਕਹਿੰਦਾ ਨਾ ਆਣਾ ਕभी ਹਵੇਲੀ ਪਰ। ਤਾਂ ਉਹ ਫਿਰ ਹਵੇਲੀ ਤੇ ਸੱਦੇ ਆ ਤੇ ਦੱਸਦੇ ਆ ਇਹਦੇ ਚ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੇਹੱਦ ਖਾਸ ਬੰਦੇ ਹੀ ਸੱਦੇ ਆ। ਮਤਲਬ ਕਿ ਸਾਰੇ ਵਿਧਾਇਕ ਵੀ ਨਹੀਂ ਸੱਦੇ, ਬਲਕਿ ਸਿਰਫ ਕੈਬਨਿਟ ਮੰਤਰੀ ਤੇ ਚੋਣਵੇਂ ਅਫਸਰ ਆ ਜਿਹੜੇ ਉਹ ਹੀ ਬੁਲਾਏ ਆ। ਕਹਿੰਦਾ ਵੀ ਆ ਜਾਓ ਹਵੇਲੀ ਪਰ। ਜੀ ਜੀ। ਸੋ ਦੇਖਦੇ ਆ ਕਿ ਇਹਨਾਂ ਨੇ ਜਿਹੜਾ ਉੱਥੇ ਚੰਨ ਚਾੜਨਾ ਕੁਛ ਨਾ ਕੁਛ ਹੋਰ ਹੀ ਨਾ ਹੋ ਹਵੇਲੀ ਪਰ। ਜੀ ਜੀ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਅਤੇ ਬੜੀ ਮਿਹਰਬਾਨੀ। ਇਸ ਸਾਲ ਦੇ ਵਿੱਚ ਲਗਾਤਾਰ ਜਿਹੜੇ ਜੁੜਦੇ ਰਹੇ ਆ ਖਬਰਾਂ ਦੇ ਲਈ ਬਹੁਤ ਬਹੁਤ ਧੰਨਵਾਦ ਅਤੇ ਮਿਲਦੇ ਹਾਂ ਕੱਲ੍ਹ ਨੂੰ ਅਗਲੇ ਸਾਲ ਦੇ ਵਿੱਚ। ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਬਿਲਕੁਲ। ਹੈਪੀ ਨਿਊ ਈਅਰ ਜੀ। ਸਾਰਿਆਂ ਨੂੰ ਨਵਾਂ ਸਾਲ ਮੁਬਾਰਕਾਬਾਦ ਰਹੋ, ਜ਼ਿੰਦਾਬਾਦ ਰਹੋ, ਮਹਿਕਦੇ ਰਹੋ, ਟਹਿਕਦੇ ਰਹੋ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ। ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਦਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 91